408272 ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ। ਕਾਲ ਰਿਟਰਨੀ ਜੇ ਟਿਰਕੀਆਣਾ 415 909 0503 ਮਨਜੀਤ ਸਿੰਘ ਕੁਲਾਰ ਅਵਤਾਰ ਸਿੰਘ ਮੰਜ਼ਿਲ ਕਲੋਵਿਸ ਸਤਨਾਮ ਸਿੰਘ ਸਨੀ ਪੁਰੇਵਾਲ ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ ਲਖਵੀਰ ਸਿੰਘ ਸਮਰਾ ਟੈਕਸਸ ਗੁਰਮੇਲ ਸਿੰਘ ਲੱਦੜ ਬੇਕਰਸਫੀਲਡ ਅਮਰਜੀਤ ਸਿੰਘ ਸਟਾਕਟਨ ਸਰਬਜੀਤ ਸਿੰਘ ਤੂਰ ਨਿਊ ਜਰਸੀ ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ H&M ਆਇਲ ontario ਹਰਜੀਤ ਸਿੰਘ ਲੈਥਰੋਪ ਗੁਰਮੇਲ ਸਿੰਘ ਬਲਬੀਰ ਬਾਸੀ ਐਲ ਗਰੋਵ ਸ਼ਮਸ਼ੇਰ ਸਿੰਘ ਢੱਲੋਂ ਨਿਊਯਾਰਕ ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605 ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਸੰਪਰਕ ਕਰੋ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ ਵਾਸ਼ਿੰਗਟਨ DC ਦੇ ਵਿੱਚ US ਸੀਕ੍ਰੇਟ ਸਰਵਿਸ ਦੇ ਆਫੀਸ਼ੀਅਲਸ ਤੇ FBI ਦੇ ਆਫੀਸ਼ੀਅਲਸ ਟੈਸਟੀਫਾਈ ਕਰ ਰਹੇ ਹੈਗੇ ਆ ਦੋ ਸੈਨੇਟ ਕਮੇਟੀਜ਼ ਦੇ ਅੱਗੇ ਵੀ ਕਿਹੜੇ ਕਾਰਨ ਕਿਹੜਾ ਲੈਪਸ ਆ ਸਿਕਿਉਰਿਟੀ ਦਾ ਜਿਹਦੇ ਕਰਕੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਸਾਬਕਾ ਪ੍ਰੈਜ਼ੀਡੈਂਟ ਆ ਉਹਨਾਂ ਦੇ ਉੱਤੇ ਪੈਂਸਿਲਵੇਨੀਆ ਦੇ ਕੈਂਪੇਨ ਦੇ ਦੌਰਾਨ ਇਹ ਹਮਲਾ ਹੋਇਆ ਹੈਗਾ। ਜਿਹੜੀ ਜੁਆਇੰਟ ਹੀਅਰਿੰਗ ਆ ਇਹਦੇ ਵਿੱਚ FBI ਦੇ ਡਿਪਟੀ ਡਾਇਰੈਕਟਰ ਪੌਲ ਅਵਾਟੇ ਸੀਕ੍ਰੇਟ ਸਰਵਿਸ ਦੇ ਐਕਟਿੰਗ ਡਾਇਰੈਕਟਰ ਰੋਨਾਲਡ ਰੋਵੇ ਤੇ ਇਹ ਤੀਜੀ ਜਿਹੜੀ ਕਾਂਗਰੈਸ਼ਨਲ ਪ੍ਰੋਸੀਡਿੰਗ ਆ ਇੱਕ ਵੀਕ ਦੇ ਵਿੱਚ ਚੱਲ ਰਹੀ ਹੈਗੀ ਆ। ਸਰੋਤਿਆਂ ਨੂੰ ਦੱਸਦੇ ਜਾਈਏ ਜਿਸ ਟਾਈਮ ਦੇ ਉੱਤੇ ਅਟੈਕ ਹੋਇਆ ਸੀ ਇੱਕ ਜਣੇ ਦੀ ਮੌਤ ਹੋ ਗਈ, ਦੋ ਜਣੇ ਬੜੀ ਬੁਰੀ ਤਰ੍ਹਾਂ ਫੱਟੜ ਹੋਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਵਾਲ ਬਚ ਗਏ ਸੀ। ਉਹਨਾਂ ਦੇ ਕੰਨ ਦੇ ਉੱਤੇ ਜਿਹੜੀ ਗੋਲੀ ਦੇ ਕੁਛ ਜਿਹੜਾ ਪਾਰਟਸ ਆ ਉਹ ਲੱਗੇ ਸੀ। ਤੇ ਓਪਨਿੰਗ ਸਟੇਟਮੈਂਟ ਦੇ ਵਿੱਚ ਅਵਾਟੇ ਨੇ ਰਿਵੀਲ ਕੀਤਾ ਕਿ FBI ਨੇ ਸੋਸ਼ਲ ਮੀਡੀਆ ਅਕਾਊਂਟ ਜਿਹੜਾ ਸ਼ੂਟਰ ਦਾ ਸੀ ਉਹਦੇ ਦੇ ਉਹਨਾਂ ਨੇ ਕਮੈਂਟ ਲੱਭੇ ਕਹਿੰਦੇ ਪਈ ਉਹਦੇ 2019 ਤੇ 2020 ਦੇ ਵਿੱਚ ਬੜੇ ਐਕਸਟ੍ਰੀਮ ਕਮੈਂਟ ਸੀਗੇ ਤੇ ਐਂਟੀ ਸੈਮਿਟਿਕ ਐਂਟੀ ਇਮੀਗ੍ਰੇਸ਼ਨ ਥੀਮਸ ਤੇ ਪੋਲੀਟੀਕਲ ਵਾਇਲੈਂਸ ਦੇ ਜਿਹੜੇ ਉੱਦਾਂ ਦੇ ਉਹ ਕਮੈਂਟ ਪਾਉਂਦਾ ਰਹਿੰਦਾ ਸੀਗਾ। ਸਾਰਿਆਂ ਨੂੰ ਪਤਾ ਆ ਵੀ ਸੀਕ੍ਰੇਟ ਸਰਵਿਸ ਦੇ ਡਾਇਰੈਕਟਰ ਕਿੰਬਰਲੀ ਸ਼ੀਟਲ ਉਸ ਨੂੰ ਰਿਜ਼ਾਈਨ ਕਰਨਾ ਪਿਆ ਜਦੋਂ ਉਹਦਾ ਕਾਫੀ ਜ਼ਿਆਦਾ ਜਿਹੜਾ ਕ੍ਰਿਟਿਸਿਜ਼ਮ ਹੋਇਆ। ਸੀਕ੍ਰੇਟ ਸਰਵਿਸ ਨੂੰ ਕਾਫੀ ਜ਼ਿਆਦਾ ਕ੍ਰਿਟਿਸਿਜ਼ਮ ਸਹਿਣਾ ਪੈ ਰਿਹਾ ਹੈਗਾ ਵੀ ਕਿਸ ਤਰ੍ਹਾਂ 20 ਸਾਲਾਂ ਦਾ ਥਾਮਸ ਮੈਥਿਊ ਕ੍ਰੁਕ ਉਹ ਇੱਕ ਰੂਫ ਦੇ ਉੱਤੇ ਕਿੱਦਾਂ ਉਸਨੇ ਐਕਸੈਸ ਲੈ ਲਿਆ, ਕਿੱਦਾਂ ਉਹ ਸਿਰਫ 100-150 ਜਾੜ ਦੇ ਉੱਤੇ ਸੀ ਜਿੱਥੋਂ ਉਹ ਸ਼ਰੇਆਮ ਗੋਲੀ ਦੇ ਨਾਲ ਮਾਰ ਸਕਦਾ ਸੀਗਾ। ਹਾਲਾਂਕਿ ਉਸ ਨੂੰ ਬਾਅਦ ਦੇ ਵਿੱਚ ਸੀਕ੍ਰੇਟ ਸਰਵਿਸ ਸਨਾਈਪਰਸ ਨੇ ਮਾਰ ਵੀ ਦਿੱਤਾ, 8 ਰਾਊਂਡ ਉਹਨਾਂ ਨੇ ਚਲਾਏ ਸੀਗੇ। ਉਸ ਤੋਂ ਬਾਅਦ ਹਰਜੋਤ ਸਿੰਘ ਜੀ ਕੱਲ ਪਰਸੋਂ ਦੀਆਂ ਕੁਛ ਹੋਰ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਕਹਿੰਦੇ ਵੀ ਜਿੱਥੇ ਉਹ ਸ਼ੂਟਰ ਸੀਗਾ ਅਜੇ ਟਰੰਪ ਹੁਣੀ ਬੋਲ ਰਹੇ ਸੀ ਆਲੇ ਦੁਆਲੇ ਪੁਲਿਸ ਘੇਰਾ ਪਾ ਰਹੇ ਸੀ ਪਰ ਕਹਿੰਦੇ ਵੀ ਸਭ ਤੋਂ ਵੱਡੀ ਚੂਕ ਇਹ ਹੋਈ ਵੀ ਇੰਨਾ ਪਤਾ ਹੋਣ ਦੇ ਬਾਵਜੂਦ ਵੀ ਉੱਥੇ ਕੋਈ ਇਦਾਂ ਦਾ ਬੰਦਾ ਹੈਗਾ ਨਾ ਅਨਆਇਡੈਂਟੀਫਾਈਡ ਆ ਕੋਈ ਬੰਦਾ ਜਿਹਦੇ ਬਾਰੇ ਪਤਾ ਨਹੀਂ ਵੀ ਉਹ ਕੀ ਕਰ ਸਕਦਾ, ਪੁਲਿਸ ਉਹਨੂੰ ਘੇਰਾ ਪਾ ਰਹੀ ਆ ਤੇ ਟਰੰਪ ਉਹਨਾਂ ਨੂੰ ਉੱਥੇ ਜਿਹੜਾ ਉਹ ਬੋਲਣ ਦਿੱਤਾ ਜਾ ਰਿਹਾ ਸੀ, ਉਹਨਾਂ ਨੂੰ ਝੱਟ ਦੇਣੀ ਜਿਹੜੀ ਸਟੇਜ ਤੋਂ ਲਾਇਆ ਨਹੀਂ ਗਿਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਸਾਹਮਣੇ ਚੱਲ ਰਹੀਆਂ। ਐਕਟਿੰਗ ਸੀਕ੍ਰੇਟ ਸਰਵਿਸ ਦੇ ਜਿਹੜੇ ਡਾਇਰੈਕਟਰ ਆ ਉਹਨਾਂ ਨੇ ਤਾਂ ਕਿਹਾ ਵੀ ਜਿਹੜੀ ਟਰੰਪ ਹੁਣਾਂ ਦੀ ਸ਼ੂਟਿੰਗ ਆ ਫੇਲੀਅਰ ਸੀਗੀ ਸੀਕ੍ਰੇਟ ਸਰਵਿਸ ਦੀ। ਸੀਕ੍ਰੇਟ ਸਰਵਿਸ ਕਹਿੰਦੇ ਵੀ ਬੈਂਡਵਿਡਥ ਇਸ਼ੂ ਜਿੱਦਾਂ ਜਿਸ ਦਿਨ ਰੈਲੀ ਸੀਗੀ ਉਸ ਦਿਨ ਜਿਹੜੀ ਉਹ ਉਸ ਦੇ ਵਿੱਚ ਫਸ ਗਈ। ਐਕਟਿੰਗ ਜਿਹੜੇ ਡਾਇਰੈਕਟਰ ਜਿਹੜੇ ਹੁਣ ਲਾਏ ਗਏ ਆ ਚੀਟਲ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਦੱਸਿਆ ਰੋਨਾਲਡ ਰੋਈ ਜੂਨੀਅਰ ਹੁਣ ਸੀਕ੍ਰੇਟ ਸਰਵਿਸ ਨੂੰ ਬੈਂਡਵਿਡਥ ਦੀ ਪ੍ਰੋਬਲਮ ਆ ਜਾਊਗੀ ਪ੍ਰੈਜ਼ੀਡੈਂਟ ਜਾਂ ਸਾਬਕਾ ਪ੍ਰੈਜ਼ੀਡੈਂਟ ਨੂੰ ਬਚਾਉਣ ਦੇ ਲਈ। ਇਹ ਤਾਂ ਬੜੀ ਇੱਕ ਅਚੰਭੇ ਵਾਲੀ ਤੇ ਬੜੀ ਨਮੋਸ਼ੀ ਜਿਹੜੀ ਗੱਲ ਓਵਰਆਲ ਜਿਹੜੀ ਉਹ ਰਹਿ ਗਈ ਹੈਗੀ ਆ। ਸੋ ਕ੍ਰੁਕਸ ਦੇ ਬਾਰੇ ਹੋਰ ਵੀ ਕਈ ਕੁਛ ਜਿਹੜਾ ਪਤਾ ਲੱਗ ਰਿਹਾ ਆ। ਉਹ ਕਹਿੰਦੇ ਵੀ ਸਾਲ ਪਹਿਲਾਂ ਹੀ ਉਸਨੇ ਹਥਿਆਰ ਤੇ ਅਸਲਾ ਜਿਹੜਾ ਆ ਉਹ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਉੱਦਾਂ ਜਿਸ ਦਿਨ ਉਸਨੇ ਗੋਲੀ ਕਾਂਡ ਕੀਤਾ ਆ ਉਹਨੇ ਆਪਣੇ ਪਿਓ ਦੀ ਜਿਹੜੀ ਬੰਦੂਕ ਆ ਉਸ ਦੀ ਵਰਤੋਂ ਕੀਤੀ ਸੀਗੀ ਤੇ ਹੁਣ ਦੇਖੋ ਅੱਗੇ ਕੀ ਬਣਦਾ ਆ। ਪਿਓ ਦਾ ਕਈ ਦਿਨ ਤਾਂ ਪਹਿਲੋਂ ਘਰੇ ਹੀ ਰਿਹਾ ਪਰ ਹੁਣ ਇਵੈਂਚੁਅਲੀ ਕਹਿੰਦੇ ਵੀ ਉਸਨੇ ਆਪਣੀ ਰੈਗੂਲਰ ਲਾਈਫ ਦੁਬਾਰਾ ਜਿਹੜੀ ਜੀਣੀ ਆ ਉਹ ਆਮ ਪਬਲਿਕ ਦੇ ਵਿੱਚ ਆਉਣਾ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈਗਾ ਆ। ਸੋ ਅਸੈਸੀਨੇਸ਼ਨ ਅਟੈਂਪਟ ਜਿਹੜਾ ਹੋਇਆ ਆ ਉਸ ਦੇ ਵਿੱਚ ਜਿਹੜੇ ਫੇਲੀਅਰ ਆ ਉਹ ਇੱਕ ਵੱਡੀ ਗੱਲ ਆ। ਕੱਲ ਵੀ ਆਪਾਂ ਜਿੱਦਾਂ ਦੱਸਿਆ ਸੀ
ਵੀ ਉੱਥੋਂ ਦੀ ਲੋਕਲ ਸਵਾਟ ਟੀਮ ਨੇ ਜਿਹੜੇ ਖੁਲਾਸੇ ਕੀਤੇ ਆ ਵੀ ਸੀਕਰਟ ਸਰਵਿਸ ਨੇ ਆ ਕੇ ਬਰੀਫਿੰਗ ਦੇਣੀ ਹੁੰਦੀ ਆ, ਮਿਲਣਾ ਹੁੰਦਾ ਆ, ਉਹ ਉਹਨਾਂ ਨੇ ਕੰਮ ਕੀਤਾ ਹੀ ਨਹੀਂ। ਸੋ ਉੱਥੋਂ ਵੀ ਜਿਹੜੇ ਹੁਣ ਨਵੇਂ ਸਵਾਲ ਹੋਰ ਪੈਦਾ ਹੋ ਗਏ ਆ ਵੀ ਇਹਨਾਂ ਨੇ ਕਿਹੜੇ ਪ੍ਰੋਸੈਸ ਜਾਂ ਕਿਹੜੇ ਪ੍ਰੋਸੀਜਰ ਜਿਹੜੇ ਆ ਉਹ ਫੋਲੋ ਕੀਤੇ ਸੀ। ਬੀਵਰ ਕਾਊਂਟੀ ਦੇ ਵਿੱਚ ਇਹ ਪੈਂਦਾ ਆ ਜਿੱਥੇ ਗੋਲੀकांड ਵਾਪਰਿਆ ਸੀ ਪੈਂਸਿਲਵੇਨੀਆ ਦੇ ਵਿੱਚ, ਤੇ ਉੱਥੋਂ ਦੀ ਜਿਹੜੀ ਸਵਾਟ ਟੀਮ ਆ ਉਹਨਾਂ ਨੇ ABC ਦੇ ਨਾਲ ਇੰਟਰਵਿਊ ਦੇ ਦੌਰਾਨ ਇਹ ਦੱਸਿਆ ਸੀ। ਘੰਟਾ ਡੇਢ ਘੰਟਾ ਪਹਿਲਾਂ ਕ੍ਰੁਕਸ ਉੱਥੇ ਚਲਾ ਰਿਹਾ, ਡਰੋਨ ਉਡਾ ਰਿਹਾ ਆ, ਇਹ ਗੱਲਾਂ ਜਿਹੜੀਆਂ ਉਹ ਸਾਹਮਣੇ ਆਈਆਂ ਆ। ਜਿਹੜੇ ਐਕਟਿੰਗ ਚੀਫ ਰੋ ਆ ਉਹਨਾਂ ਨੇ ਕਿਹਾ ਵੀ ਜਿਹੜਾ ਕਾਊਂਟਰ ਡਰੋਨ ਸਿਸਟਮ ਆ ਉਹ ਪ੍ਰੀਵੈਂਟ ਕਰ ਸਕਦਾ ਸੀਗਾ ਸ਼ੂਟਿੰਗ ਨੂੰ ਜੇ ਉੱਥੇ ਅਸੀਂ ਲਾਇਆ ਹੁੰਦਾ। ਪਰ ਉਸ ਦਿਨ ਕਹਿੰਦੇ ਵੀ ਇਹ ਜਿਹੜੀ ਕਨੈਕਟੀਵਿਟੀ ਚੈਲੰਜ ਜਿਹੜਾ ਉਹ ਹੋਇਆ, ਜਿਹਦੇ ਕਰਕੇ ਡਿਲੇ ਹੋਇਆ ਤੇ ਡਰੋਨ ਸਿਸਟਮ ਆ ਉਹ ਡਿਪਲੋਏ ਅਸੀਂ ਨਹੀਂ ਜਿਹੜਾ ਹੁਣ ਕਰ ਸਕੇ। ਸੋ ਰੋ ਹੁਣਾਂ ਨੇ ਵੀ ਕਿਹਾ ਵੀ ਜਿਹੜਾ ਸੀਕਰਟ ਸਰਵਿਸ ਦਾ ਰੇਡੀਓ ਟ੍ਰੈਫਿਕ ਆ ਉਹ ਉਸ ਦਿਨ ਰਿਕਾਰਡ ਨਹੀਂ ਸੀ ਜਿਹੜਾ ਉਹ ਹੋ ਰਿਹਾ। ਸੋ ਹੁਣ ਉਹਨਾਂ ਨੇ ਆਪਸ 'ਚ ਕੀ ਗੱਲਾਂ ਕੀਤੀਆਂ ਆ ਉਹਦੇ ਬਾਰੇ ਪਤਾ ਨਹੀਂ, ਆਪਾਂ ਨੂੰ ਕਦੀ ਕੁਝ ਪਤਾ ਲੱਗ ਸਕੂਗਾ ਕਿ ਨਹੀਂ। ਉਹਦਾ ਪਬਲਿਕਲੀ ਜਿਹੜਾ ਮਾਈਕ ਸੀਗਾ ਉਹਨੇ ਜਿਹੜੀ ਆਵਾਜ਼ ਰਿਕਾਰਡ ਕੀਤੀ ਆ, ਆਪਾਂ ਨੂੰ ਉਹੀ ਜਿਹੜੇ ਬਿਆਨ ਆ ਉਹਨਾਂ ਦੇ ਜਿਹੜੇ ਉਹ ਸੁਣ ਰਹੇ ਸੀ, ਉਹੀ ਗੱਲਾਂ ਜਿਹੜੀਆਂ ਆਪਾਂ ਨੂੰ ਸਾਹਮਣੇ ਸੁਣੀਆਂ ਸੀਗੀਆਂ। ਕਈ ਚੀਜ਼ਾਂ ਹੋਰ ਇਹਦੇ ਵਿੱਚ ਆਈਆਂ। ਕਹਿੰਦੇ 155 ਦੇ ਕਰੀਬ ਲਾ ਐਨਫੋਰਸਮੈਂਟ ਆਫੀਸਰਸ ਉਸ ਟਾਈਮ ਉਸ ਰੈਲੀ ਵਾਲੀ ਜਗ੍ਹਾ ਦੇ ਉੱਤੇ ਸੀਗੇ ਜਦੋਂ ਸ਼ੂਟਿੰਗ ਹੋਈ ਆ। ਤੇ ਇੱਕ ਹੋਰ ਹੈਰਾਨੀਜਨਕ ਜਿਹੜੀ ਇਨਫੋਰਮੇਸ਼ਨ ਆਈ ਆ ਵੀ ਜਿਹੜਾ ਕ੍ਰੁਕਸ ਸੀਗਾ ਉਸ ਨੇ ਉੱਥੇ ਆਪਣਾ ਡਰੋਨ ਵੀ ਚਲਾਇਆ ਤੇ ਕਹਿੰਦੇ ਵੀ 3:50 ਤੋਂ ਲੈ ਕੇ 4 ਵਜੇ ਤਾਈਂ ਲਗਭਗ ਕਹਿੰਦੇ 11 ਮਿੰਟ ਉਹਨੇ ਡਰੋਨ ਚਲਾਇਆ। ਤੇ ਹੁਣ FBI ਨੂੰ ਪੁੱਛਿਆ ਜਾ ਰਿਹਾ ਵੀ ਤੁਹਾਡਾ ਜਿਹੜਾ ਐਂਟੀ ਡਰੋਨ ਜਾਂ ਕੋਈ ਤੁਹਾਡੇ ਕੋਲ ਇਦਾਂ ਦਾ ਇਕਵਿਪਮੈਂਟ ਨਹੀਂ ਸੀ। ਕਹਿੰਦੇ ਜੀ ਸਾਡੇ ਕੋਲ ਉਸ ਟਾਈਮ ਉੱਥੇ ਟੈਕਨੀਕਲ ਡਿਫਿਕਲਟੀ ਸੀਗੀਆਂ ਤੇ ਸਾਡਾ ਆਪਰੇਸ਼ਨਲ ਨਹੀਂ ਸੀਗਾ 5 ਵਜੇ। ਦੱਸੋ, ਇਹ ਤਾਂ ਸ਼ਰੇਆਮ ਜਿੱਦਾਂ ਫਿਰ ਇਹਨਾਂ ਦੀ ਜਿਹੜੀ ਗਲਤੀ ਹੈਗੀ ਹੈ। ਸ਼ਰੇਆਮ ਗਲਤੀ ਹੈ ਜੀ। ਇੱਕ ਸਾਬਕਾ ਰਾਸ਼ਟਰਪਤੀ ਦੇ ਉੱਤੇ ਗੋਲੀ ਚੱਲ ਜਾਵੇ, ਇਹ ਤਾਂ ਕੁਦਰਤੀ ਉਹਦਾ ਬਚਾਅ ਹੋ ਗਿਆ, ਤੇ ਨਹੀਂ ਤਾਂ ਕਿੱਡੀ ਵੱਡੀ ਹੋਰ ਇਹ ਵੀ ਬਹੁਤ ਵੱਡੀ ਨਮੋਸ਼ੀ ਆ। ਤੇ ਕੀ ਹੋਇਆ ਹੁਣ ਸੀਕਰਟ ਸਰਵਿਸ ਵਾਲੇ ਡਾਇਰੈਕਟਰ ਕਹਿ ਰਹੇ ਆ, ਕਹਿੰਦੇ ਵੀ ਵਿਲ ਬੀ ਬੈਕ ਟੂ ਯੂਜ਼ਿੰਗ ਰੇਡੀਓਜ਼ ਰਾਦਰ ਦੈਨ ਟੈਕਸਟ। ਇਹ ਮਤਲਬ ਆਪਸ ਦੇ ਵਿੱਚ ਟੈਕਸਟ ਕਰਦੇ ਸੀਗੇ ਲਿਖਣ ਦੇ ਲਈ ਰਾਦਰ ਦੈਨ ਰੇਡੀਓ। ਇਹ ਇੱਕ ਨਵੀਂ ਚੀਜ਼ ਜਿਹੜੀ ਹੁਣ ਸਾਹਮਣੇ ਆਈ ਆ। ਕਲੈਕਟਿਵ ਅਵੇਅਰਨੈਸ ਦੀ ਕਹਿੰਦੇ ਵੀ ਸਾਨੂੰ ਬਹੁਤ ਜ਼ਿਆਦਾ ਇਸ ਟਾਈਮ ਜ਼ਰੂਰਤ ਹੈਗੀ ਆ, ਉਸ ਨੂੰ ਮੈਕਸੀਮਾਈਜ਼ ਕਰਨ ਦੇ ਲਈ। ਉਹਨਾਂ ਨੇ ਕੰਟੀਨਿਊ ਬੋਲਦੇ ਹੋਏ ਕਿਹਾ ਵੀ ਮੈਂ ਚਾਹੁੰਦਾ ਵੀ ਲੋਕ ਜਿਹੜੇ ਆ ਵੱਧ ਤੋਂ ਵੱਧ ਰੇਡੀਓ ਨੂੰ ਜਿਹੜਾ ਉਹ ਸੁਣਨ। ਸੋ ਰੇਡੀਓ ਸਭ ਤੋਂ ਫਾਸਟ ਮੀਡੀਅਮ ਹੈਗਾ ਆ ਕਿਸੇ ਵੀ ਤਰੀਕੇ ਦੇ ਵਿੱਚ। ਜਦੋਂ ਤੁਸੀਂ ਇਹ ਚਾਹੁੰਦੇ ਆ ਇੱਕ ਦੂਜੇ ਦੇ ਨਾਲ ਰਾਬਤਾ ਜਿਹੜਾ ਉਹ ਕਾਇਮ ਕਰਨ ਦੇ ਲਈ, ਟੈਕਸਟ ਮੈਸੇਜ ਜਿਹੜੇ ਲਾ ਐਨਫੋਰਸਮੈਂਟ ਦੇ ਅਸੈਸੀਨੇਸ਼ਨ ਅਟੈਂਪਟ ਤੋਂ ਪਹਿਲਾਂ ਆ ਉਹਨਾਂ ਦੇ ਵਿੱਚ ਇਹ ਪਤਾ ਲੱਗਦਾ ਆ ਵੀ ਸ਼ੂਟਰ ਦੀ ਪ੍ਰੈਜ਼ੈਂਸ ਦਾ ਕਿਤੇ ਨਾ ਕਿਤੇ ਇਹਨਾਂ ਨੂੰ ਸ਼ੱਕ ਭਿਣਕ ਸੀਗੀ 90 ਮਿੰਟ ਪਹਿਲਾਂ ਹੀ ਰੈਲੀ ਦੇ ਵਿੱਚ ਜਿਹੜੀ ਸ਼ੂਟਿੰਗ ਹੋਈ ਆ ਉਸ ਤੋਂ ਪਹਿਲਾਂ। ਸੋ ਕਿੱਦਾਂ ਉਹ ਰੂਫ ਤੇ ਚੜ੍ਹਿਆ, 8 ਜਿਹੜੀਆਂ ਗੋਲੀਆਂ ਉਸਨੇ ਟਰੰਪ ਹੁਣਾਂ ਦੇ ਉੱਤੇ ਚਲਾ ਦਿੱਤੀਆਂ। ਇਹ ਬਹੁਤ ਇੱਕ ਸਨਸਨੀਖੇਜ਼ ਉਸ ਦਿਨ ਜਿਹੜੀ ਉਹ ਚੀਜ਼ ਹੋਈ ਸੀ। ਸੋ ਲੈਟਸ ਸੀ ਕੀ ਇਸ ਦੇ ਵਿੱਚ ਬਣਦਾ ਆ। ਆਲਰੇਡੀ ਇੱਕ ਦੀ ਬਲੀ ਤਾਂ ਆਪਾਂ ਦੇਖ ਹੀ ਲਿਆ, ਡਾਇਰੈਕਟਰ ਦੀ ਬਲੀ ਤਾਂ ਲੈ ਹੋ ਗਈ ਆ। ਉਸ ਤੋਂ ਇਵੈਂਚੁਅਲੀ ਕੋਈ ਇਹ ਮਸਲਾ ਸੁਲਝਾਉਣ ਦੇ ਵਿੱਚ ਕਾਮਯਾਬ ਹੁੰਦੇ ਆ ਜਾਂ ਨਹੀਂ। ਭਰੋਸਾ ਹੁੰਦਾ ਆ ਸਾਰੇ ਲੀਡਰਸ ਨੂੰ, ਪ੍ਰੈਜ਼ੀਡੈਂਟ ਨੂੰ ਤੇ ਹੋਰ ਸਾਰਿਆਂ ਨੂੰ US ਦੀ ਜਿਹੜੀ ਸੀਕਰਟ ਸਰਵਿਸ ਦੇ ਉੱਤੇ ਵੀ ਉਹ ਲੀਡਰਸ ਦੀ ਜਿਹੜੀ ਆ ਜਾਨ ਮਾਲ ਦੀ ਜਿਹੜੀ ਉਹ ਰਾਖੀ ਕਰਨਗੇ। ਸੋ ਪਰ ਇਦਾਂ ਦਾ ਜਿਹੜਾ ਫੇਲੀਅਰ ਆ ਉਸਨੇ ਬਹੁਤ ਸਾਰੇ ਨਵੇਂ ਜਿਹੜੇ ਸਵਾਲ ਆ ਲੋਕਾਂ ਦੇ ਸਾਹਮਣੇ ਤੇ ਇਹਨਾਂ ਲੀਡਰਸ ਦੇ ਮੋਰੇ ਵੀ ਰੱਖ ਦਿੱਤੇ ਆ ਜੀ। ਅਗਲੀ ਖਬਰ ਵੱਲ ਚਲੀਏ। ਸੈਕਰਾਮੈਂਟੋ ਤੋਂ ਆ ਰਹੀ ਹੈ। ਜਿਹੜੇ ਸਰੋਤੇ ਸਾਡੇ ਉਸ ਏਰੀਏ 'ਚ ਹਾਈਵੇ 80 ਦੇ ਲਾਗੇ, ਉੱਥੇ ਇੱਕ ਬਹੁਤ ਡੈਡਲੀ ਕ੍ਰੈਸ਼ ਹੋਇਆ ਹੈਗਾ ਆ। ਉਹਦੇ 'ਚ ਕੁਛ ਮੌਤਾਂ ਵੀ ਹੋ ਸਕਦੀਆਂ ਆ। ਕਲੀਅਰ ਨਹੀਂ ਹੈ ਪਰ ਕਈ ਜਿਹੜੀਆਂ ਆ ਇੱਕ ਤਾਂ ਕਨਫਰਮ ਹੋ ਗਿਆ ਡੈਡ, ਤੇ ਕਈ ਕਾਰਾਂ ਜਿਹੜੀਆਂ ਆ ਇਸ ਐਕਸੀਡੈਂਟ ਦੇ ਵਿੱਚ ਇਨਵੋਲਵ ਹੈਗੀਆਂ। KCRA 3 ਜਿਹੜਾ TV ਚੈਨਲ ਆ ਉਹ ਕਹਿੰਦਾ ਵੀ ਡਿਵੈਲਪਿੰਗ ਸਟੋਰੀ ਹੈਗੀ ਆ। ਸੋ ਤੜਕੇ ਹੋਇਆ ਸੀ ਐਕਸੀਡੈਂਟ। ਹਜੇ ਵੀ ਜਿਹੜਾ ਹਾਈਵੇ 80 ਨਾਰਥ ਗੇਟ ਬੁਲੇਵਰਡ ਦੇ ਲਾਗੇ ਆ ਉਹ ਬੰਦ ਕੀਤਾ ਹੋਇਆ ਜੀ। ਖਬਰ ਅਗਲੀ ਜਿਹੜੀ ਇੰਗਲੈਂਡ ਤੋਂ ਆ ਰਹੀ ਆ, ਜਿੱਥੇ ਹਰਜੋਤ ਸਿੰਘ ਜੀ ਇੱਕ ਸਟੈਬਿੰਗ ਅਟੈਕ ਦੇ ਵਿੱਚ 3 ਬੱਚਿਆਂ ਦੀ ਮੌਤ ਹੋਈ ਆ ਤੇ ਕਈ ਜਿਹੜੇ ਜ਼ਖਮੀ ਹੋਏ ਆ। ਇੱਕ ਜਿਹੜਾ ਆ ਇੱਕ US ਦੀ ਜਿਹੜੀ ਸਿੰਗਰ ਆ ਟੇਲਰ ਸਵਿਫਟ, ਉਸ ਦਾ ਜਿਹੜਾ
ਸਾਊਥਪੋਰਟ ਦੇ ਵਿੱਚ ਕਹਿੰਦੇ ਵੀ ਡਾਂਸ ਕਲਾਸ ਸੈਲੀਬ੍ਰੇਟ ਜਿਹੜੀ ਉਹ ਕੀਤੀ ਜਾ ਰਹੀ ਸੀ। ਟੇਲਰ ਸਵਿਫਟ ਆਪ ਤਾਂ ਉੱਥੇ ਮੌਜੂਦ ਨਹੀਂ ਸੀ, ਪਰ ਉਸਦੇ ਜਿਹੜੇ ਚਾਹਣ ਵਾਲੇ ਆ ਉਹ ਉੱਥੇ ਆ ਕੇ ਜਿਹੜਾ ਉਹ ਫਨ ਕਰ ਰਹੇ ਸੀ। ਪਰ ਉਸੇ ਦੌਰਾਨ ਇਹ ਸਟੈਬਿੰਗ ਤੇਜ਼ਧਾਰੀ ਹਥਿਆਰ ਦੇ ਨਾਲ ਕਿਸੇ ਨੇ ਜਿਹੜੇ ਉਹ ਹਮਲਾ ਉੱਥੇ ਸ਼ੁਰੂ ਕਰ ਦਿੱਤਾ। ਕੱਲ ਜਦ ਆਪਾਂ ਦੇਖ ਰਹੇ ਸੀਗੇ ਤਾਂ ਇੱਕ ਬੱਚੇ ਦੀ ਮੌਤ ਦੀ ਖਬਰ ਸੀ, ਪਰ ਉਹ ਹੁਣ ਆંકੜਾ ਵੱਧ ਕੇ 3 ਦੇ ਉੱਤੇ ਪਹੁੰਚ ਚੁੱਕਾ ਹੈ ਤੇ ਕਈ ਅਜੇ ਵੀ ਜ਼ਖਮੀਆਂ। ਹੁਣ ਟੇਲਰ ਸਵਿਫਟ ਆਪਣੇ ਇੰਸਟਾਗ੍ਰਾਮ ਦੇ ਉੱਤੇ ਜਿਹੜੀ ਉਹ ਲਿਖਦੀ ਹੈ, ਕਹਿੰਦੀ ਵੀ ਸਾਊਥਪੋਰਟ ਦੇ ਵਿੱਚ ਜੋ ਕੱਲ ਹੌਰਰ ਵਾਪਰਿਆ ਆ ਉਹ ਬਹੁਤ ਹੀ ਮੰਦਭਾਗਾ ਆ ਤੇ ਕਹਿੰਦੇ ਵੀ ਮੈਂ ਪੂਰੀ ਤਰ੍ਹਾਂ ਜਿਹੜੀ ਉਹ ਸ਼ੌਕ ਦੇ ਵਿੱਚ ਹੈਗੀ ਆ। ਸੋ 17 ਸਾਲਾਂ ਦਾ ਇੱਕ ਜਿਹੜਾ ਆ ਉਸ ਬੱਚੇ ਨੂੰ ਜਿਹੜਾ ਕਹਿ ਲਓ ਵੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਆ ਅਟੈਂਪਟਡ ਮਰਡਰ ਤੇ ਸਸਪੀਸ਼ਨ ਆਫ ਮਰਡਰ ਦੇ ਜਿਹੜੇ ਉਹ ਚਾਰजेस ਦੇ ਵਿੱਚ। ਸੋ 8 ਹੋਰ ਜਿਹੜੇ ਬੱਚਿਆਂ ਨੂੰ ਸਟੈਬ ਵੂਨਡਸ ਲੱਗੇ ਆ ਇਸ ਹਮਲੇ ਦੇ ਵਿੱਚ, ਜਿਨ੍ਹਾਂ ਚੋਂ 5 ਅਜੇ ਵੀ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਦੱਸੇ ਜਿਹੜੇ ਹੋ ਗਏ ਆ। ਇਸ ਦੇ ਨਾਲ ਬੱਚਿਆਂ ਤੋਂ ਇਲਾਵਾ 2 ਹੋਰ ਅਡਲਟ ਉਹ ਵੀ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਦੱਸੇ ਜਿਹੜੇ ਉਹ ਜਾ ਰਹੇ ਆ ਇਸ ਇਨਸੀਡੈਂਟ ਤੋਂ ਬਾਅਦ ਚ। ਮੈਰੀਸਾਈਡ ਪੁਲਿਸ ਦੇ ਜਿਹੜੇ ਚੀਫ ਕਾਂਸਟੇਬਲ ਸਰੀਨਾ ਕੈਨੇਡੀ ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਪੁਲਿਸ ਇਹ ਮੰਨਦੀ ਆ ਵੀ ਜਿਹੜਾ ਅਟੈਕਰ ਆ ਉੱਥੇ ਆਰਮਡ ਆਇਆ ਨਾਈਫ ਦੇ ਨਾਲ ਤੇ ਉਹਨੇ ਬੱਚਿਆਂ ਦੇ ਉੱਤੇ ਜਿਹੜਾ ਉਹ ਹਮਲਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਆ। ਤੇ ਕਹਿੰਦੇ ਵੀ ਜਿਹੜੇ ਅਡਲਟ ਆ ਉਹਨਾਂ ਨੇ ਬੱਚਿਆਂ ਨੂੰ ਬਚਾਉਣ ਖਾਤਰ ਆਪਣੇ ਉੱਤੇ ਵੀ ਜਿਹੜੀਆਂ ਸੱਟਾਂ ਆ ਉਹ ਸਹੇੜੀਆਂ ਆ ਤੇ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਵੀ ਉਹਨਾਂ ਨੇ ਬੜੀ ਬਹਾਦਰੀ ਦੇ ਨਾਲ ਉਸ ਅਟੈਕਰ ਨੂੰ ਰੋਕਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ। ਯੂਐਸ ਦੇ ਨਵੇਂ ਬਣੇ ਪ੍ਰਾਈਮ ਮਿਨਿਸਟਰ ਕੀਰ ਸਟਾਰਮਰ ਉਹਨਾਂ ਨੇ ਜਿਹੜਾ ਉਹ ਕੀਤਾ ਵੀ ਕਹਿੰਦੇ ਵੀ ਇਸ ਘਟਨਾ ਨੇ ਪੂਰੇ ਮੁਲਕ ਨੂੰ ਝੰਜੋੜ ਕੇ ਰੱਖ ਦਿੱਤਾ ਆ ਜੋ ਸਾਊਥਪੋਰਟ ਇੰਗਲੈਂਡ 'ਚ ਵਾਪਰਿਆ ਆ। ਅਗਲੀ ਖਬਰ ਵੱਲ ਚੱਲੀਏ। ਅੱਜ ਨਿਊਯਾਰਕ ਟਾਈਮ ਨੇ ਕਾਫੀ ਡਿਟੇਲ ਦੇ ਵਿੱਚ ਰਿਪੋਰਟ ਛਾਪੀ ਆ ਵੀ ਵੈਨਜ਼ੂਏਲਾ ਦੇ ਵਿੱਚ ਡੈਮੋਕ੍ਰੇਸੀ ਨੂੰ ਕੀ ਕੁਝ ਹੋਇਆ ਆ। ਕਹਿੰਦੇ ਵੀ ਇੱਕ ਮੂਵਮੈਂਟ ਸਟਾਰਟ ਕੀਤੀ ਗਈ ਸੀ ਹੂਗੋ ਸ਼ਾਵੇਜ਼ ਵੱਲੋਂ ਭਈ ਮੈਂ ਲੋਕਾਂ ਨੂੰ ਪਾਵਰ ਲੈ ਕੇ ਦਊਂਗਾ, ਪਰ 25 ਸਾਲ ਉਹ ਜਦੋਂ ਉੱਥੇ ਦਾ ਪ੍ਰੈਜ਼ੀਡੈਂਟ ਬਣਿਆ ਤੇ ਆਥੋਰੀਟੇਰੀਅਨ ਰਜੀਮ ਉਸਨੇ ਜਿਹੜਾ ਆ ਉਹ ਉਦਾਂ ਹੀ ਚਲਾਇਆ। ਉਸ ਤੋਂ ਬਾਅਦ ਹੋਣ ਵਾਲਾ ਜਿਹੜਾ ਨਿਕੋਲਸ ਮਡੂਰੋ ਆ 25 ਸਾਲਾਂ ਬਾਅਦ ਇਹਦਾ ਵੀ ਜਿਹੜਾ ਉਹੀ ਸਿਚੁਏਸ਼ਨ ਚੱਲ ਰਹੀ ਆ। ਹੁਣ ਇਲੈਕਸ਼ਨ ਦੇ ਰਿਜ਼ਲਟ ਆਏ ਆ ਤੇ ਇਸਨੇ ਆਪਣੇ ਆਪ ਨੂੰ ਵਿਨਰ ਡਿਕਲੇਅਰ ਕਰਤਾ, ਪਰ ਜਿਹੜੇ ਆਪੋਜੀਸ਼ਨ ਦੇ ਲੋਕ ਆ ਉਹ ਕਹਿੰਦੇ ਵੀ ਅਸੀਂ ਵਿਨਰ ਹੈਗੇ ਆ ਤੇ ਵਿਕਟਰੀ ਇਸਨੇ ਕਲੇਮ ਕਰ ਲਈ ਆ। ਜੋ ਨਿਕੋਲਸ ਮਡੂਰੋ ਆ ਕਹਿੰਦੇ ਵੀ ਇਸਨੇ ਜੋ ਮੀਡੀਆ ਆ ਉਸ ਨੂੰ ਸੈਂਸਰ ਕੀਤਾ ਹੋਇਆ ਆ। ਜਿਹੜੇ ਵੀ ਇਹ ਤੋਂ ਉਲਟ ਵਿਚਾਰ ਵਾਲੇ ਹੈਗੇ ਆ ਉਹਨਾਂ ਨੂੰ ਜੇਲ੍ਹਾਂ 'ਚ ਕਰ ਦਿੱਤਾ ਜਾਂਦਾ ਆ, ਟੌਰਚਰ ਕੀਤਾ ਜਾਂਦਾ ਜਿਹੜੇ ਇਹਦੇ ਐਨਮੀ ਹੈਗੇ ਆ ਤੇ ਪੂਰੀ ਜਿਹੜੀ ਆ ਗਵਰਨਮੈਂਟ ਦੀ ਮਸ਼ੀਨਰੀ ਆ ਤੇ ਜਿਹੜੇ ਗੈਂਗਸ ਆ ਉਹਨਾਂ ਨੂੰ ਇਹ ਵਰਤਦਾ ਹੈਗਾ ਆਪਣੇ ਓਪੋਨੈਂਟਸ ਦੇ। ਸਟੀਵ ਲਵਿਟਸਕੀ ਐਕਸਪਰਟ ਆ ਡੈਮੋਕ੍ਰੇਸੀ ਦੇ ਹਾਰਵਰਡ ਯੂਨੀਵਰਸਿਟੀ ਦੇ ਵਿੱਚ, ਉਹਨਾਂ ਨੇ ਕਾਲਮ ਲਿਖਿਆ, ਕਹਿੰਦੇ ਵੀ ਕਹਿ ਸਕਦਾ ਵੀ ਲੇਟਨ ਅਮਰੀਕਾ ਦੀ ਹਿਸਟਰੀ ਦੇ ਵਿੱਚ ਸਭ ਤੋਂ ਵੱਡਾ ਜੇ ਇਲੈਕਸ਼ਨ ਦਾ ਫਰਾਡ ਹੋਇਆ ਤੇ ਉਹ ਇਸ ਵਾਰ ਹੋਇਆ ਹੈਗਾ। ਕਿੱਦਾਂ ਇਹ ਵਾਪਰ ਗਿਆ? ਕਹਿੰਦੇ ਵੀ ਇੱਕ ਟਾਈਮ ਦੇ ਉੱਤੇ ਬੜੀ ਰਿਚ ਨੇਸ਼ਨ ਸੀਗੀ ਵੈਨਜ਼ੂਏਲਾ, ਹਜੇ ਵੀ ਆ, ਇਹਨਾਂ ਦੇ ਨੈਚੁਰਲ ਰਿਸੋਰਸਿਸ ਬਹੁਤ ਜ਼ਿਆਦਾ ਆ ਪਰ ਸੈਂਕਸ਼ਨਸ ਲੱਗੀਆਂ ਹੋਈਆਂ ਆ। 1970 ਦੇ ਵਿੱਚ ਆਇਲ ਦੀਆਂ ਪ੍ਰਾਈਸਿਸ ਬਹੁਤ ਹਾਈ ਸੀਗੀਆਂ ਤੇ ਉਸ ਟਾਈਮ ਦੇ ਉੱਤੇ ਨੇਸ਼ਨ ਜਿਹੜਾ ਵੈਨਜ਼ੂਏਲਾ ਆ ਬਹੁਤ ਉੱਪਰ ਨੂੰ ਉੱਭਰਿਆ। ਜਿਹੜੇ ਰਿਚ ਸੀ, ਅਮੀਰ ਸੀ, ਉਹਨਾਂ ਨੇ ਮਿਲੀਅਨਸ ਆਫ ਡਾਲਰ ਬਣਾਏ। ਜਿਹੜੇ ਗਰੀਬ ਲੋਕ ਸੀ ਉਹ ਉਹਨਾਂ ਨੇ ਵੀ ਚੰਗੇ ਜਿਹੜੀ ਆਪਣੀ ਜੌਬਸ ਕੀਤੀ, ਕਹਿੰਦੇ ਵਰਕਿੰਗ ਫॉर ਦ ਰਿਚ। ਪਰ ਅਲਟੀਮੇਟਲੀ ਉੱਥੇ ਜਿਹੜੀ ਸਟੇਬਿਲਿਟੀ ਆ ਉਹ ਖਤਮ ਹੁੰਦੀ ਗਈ। ਪਰ ਆਇਲ ਦੀਆਂ ਜਿਹੜੀਆਂ ਕੀਮਤਾਂ ਸੀਗੀਆਂ 1980 ਦੇ ਵਿੱਚ ਕਲੈਪਸ ਹੋ ਗਈਆਂ। ਉਹ ਤੋਂ ਬਾਅਦ ਜਿਹੜੀ ਪਾਵਰਟੀ ਆ ਗਈ ਤੇ ਕੀਮਤਾਂ ਜਿਹੜੀਆਂ ਆ ਆਮ ਸਮਾਨ ਦੀਆਂ ਉਹ ਬਹੁਤ ਜ਼ਿਆਦਾ ਚੜ ਗਈਆਂ ਉੱਪਰ ਤੇ ਕਰੋਨੀ ਡੈਮੋਕ੍ਰੇਸੀ ਉਸ ਟਾਈਮ ਦੇ ਉੱਤੇ ਇਸ ਨੂੰ ਕਿਹਾ ਗਿਆ। ਬਾਅਦ ਦੇ ਵਿੱਚ ਜਿਹੜਾ ਮਡੂਰੋ ਆ ਇਹ ਇਲੈਕਸ਼ਨ ਜਿੱਤ ਕੇ ਆਇਆ ਤੇ ਹੁਣ ਤੁਹਾਡੇ ਸਾਹਮਣੇ ਆ ਵੀ ਕਿਸ ਹਿਸਾਬ ਦੇ ਨਾਲ ਧੱਕੇ ਦੇ ਨਾਲ ਹੀ ਆਪ ਹੀ ਇਲੈਕਸ਼ਨ ਕਰਾ ਕੇ ਆਪ ਹੀ ਡਿਕਲੇਅਰ ਕਰ ਦਿੱਤਾ। ਕੋਈ ਕਿਸੇ ਨੂੰ ਉੱਥੇ ਜਿਹੜੀ ਕਿਸੇ ਬਾਹਰ ਦੀ ਗਵਰਨਮੈਂਟ ਆ ਜਾਂ ਇੰਡੀਪੈਂਡੈਂਟ ਆਬਜ਼ਰਵਰਸ ਆ ਉਹਨਾਂ ਨੂੰ ਅਲਾਉ ਨਹੀਂ ਕੀਤਾ ਗਿਆ ਤੇ ਜਿਹੜਾ ਮਿਲਟਰੀ ਆ ਉਸ ਨੂੰ ਵੀ ਉਹ ਪੂਰੀ ਆਪਣੇ ਹੱਕ ਦੇ ਵਿੱਚ ਜਿਹੜਾ ਯੂਜ਼ ਕਰਦਾ ਹੈਗਾ। ਜੀ ਬਿਲਕੁਲ। ਸੋ ਮਡੂਰੋ ਜਿੱਤ ਤਾਂ ਜਿਹੜਾ ਹੋ ਗਿਆ ਪਰ ਵੈਨੇਜ਼ੁਏਲਾ ਦਾ ਹਾਲਾਤ ਉਹਦੇ ਚੰਗੇ ਨਹੀਂ ਹੈਗੇ। ਹਾਈਪਰ ਇਨਫਲੇਸ਼ਨ ਦੇ ਨਾਲ
ਉੱਥੋਂ ਦੇ ਲੋਕਾਂ ਦਾ ਜਿਹੜਾ ਉਹ ਭੱਠਾ ਪੂਰੀ ਤਰ੍ਹਾਂ ਬੈਠਾ ਆ। ਕੱਲ ਲੋਕ ਸੜਕਾਂ ਤੇ ਵੀ ਉੱਥੇ ਨਿਕਲੇ ਸੀਗੇ ਤੇ ਉਹ ਇਹੀ ਨਹੀਂ, ਉਹਨਾਂ ਨੇ ਜਿਹੜੇ ਕਈ ਬੁੱਤ ਲੱਗੇ ਸੀ, ਇੱਥੋਂ ਤੱਕ ਕਿ ਹੂਗੋ ਸ਼ਾਵਜ਼ ਦੇ ਬੁੱਤ ਆ ਉਹ ਵੀ ਜਿਹੜੇ ਡੇਗ ਦਿੱਤੇ ਸੀ। ਜਦੋਂ ਸਦਾਮ ਹੁਸੈਨ ਲਾਇਆ ਸੀਗਾ ਉੱਥੋਂ, ਤਾਂ ਉਦੋਂ ਵੀ ਉਹਦੇ ਬੁੱਤ ਜਿਹੜੇ ਇਦਾਂ ਹੀ ਸਿੱਟੇ ਸੀਗੇ। ਕੀ ਲੋਕਾਂ ਦਾ ਰੋਹ ਹੁਣ ਨਿਕੋਲਸ ਮਡੂਰੋ ਆ ਉਸ ਨੂੰ ਲਾਂਭੇ ਕਰ ਦਊਗਾ? ਇੰਨੇ ਜ਼ਿਆਦਾ ਨੈਚੁਰਲ ਰਿਸੋਰਸ ਹੋਣ ਦੇ ਬਾਵਜੂਦ ਉੱਥੋਂ ਦੇ ਲੋਕ ਭੁੱਖਮਰੀ ਦੇ ਵਿੱਚ ਮਰ ਰਹੇ ਹੋਣ, ਉਹਨਾਂ ਵਿੱਚੋਂ ਲੱਖਾਂ ਹੀ ਲੋਕਾਂ ਨੂੰ ਮੁਲਕ ਛੱਡ ਕੇ ਇੱਧਰ ਨੂੰ ਆਉਣਾ ਪੈ ਰਿਹਾ ਹੋਵੇ, ਤਾਂ ਹਾਲਾਤ ਜਿਹੜੇ ਉਹ ਮਾੜੇ ਹੀ ਜਿਹੜੇ ਉਹ ਨਜ਼ਰ ਆਉਂਦੇ ਆ। ਇੰਟਰਨੈਸ਼ਨਲੀ ਜੇ ਦੇਖਿਆ ਜਾਵੇ ਤਾਂ ਜਿਹੜਾ ਨਿਕੋਲਸ ਮਡੂਰੋ ਦਾ ਜਿਹੜਾ ਵੈਨੇਜ਼ੁਏਲਾ ਆ ਉਹ ਕਾਫੀ ਹੱਦ ਤੱਕ ਇਕੱਲਾ ਜਿਹਾ ਰਹਿ ਗਿਆ ਆ। ਕੁਛ ਕੁ ਹੋਰ ਮੁਲਕ ਜਿਨ੍ਹਾਂ ਦੇ ਵਿੱਚ ਈਰਾਨ, ਰਸ਼ੀਆ, ਕੋਰੀਆ, ਚਾਈਨਾ, ਇਹ ਜਿਹੜੇ ਜ਼ਰੂਰ ਇਸ ਮੁਲਕ ਦੀ ਜਿਹੜੀ ਸਪੋਰਟ ਅੰਦਰ ਖਾਤੇ ਕਰ ਰਹੇ ਆ। ਇੱਥੋਂ ਤੱਕ ਵੀ ਜਿਹੜੀਆਂ ਰਿਪੋਰਟ ਸੀਗੀਆਂ, ਅਮਰੀਕਾ ਵਾਲਿਆਂ ਨੇ ਸੈਂਕਸ਼ਨਸ ਇਹਨਾਂ ਤੇ ਇਸ ਕਰਕੇ ਹੋਰ ਵੀ ਜ਼ਿਆਦਾ ਲਾਈਆਂ ਆ ਕਿਉਂਕਿ ਰੂਸ ਵੈਨੇਜ਼ੁਏਲਾ ਦੇ ਵਿੱਚ ਇਹਦੇ ਨਾਲ ਚੀਨ ਵੀ ਉਹ ਚਾਹ ਰਿਹਾ ਆ ਵੀ ਆਪਣਾ ਕੋਈ ਮਿਲਟਰੀ ਬੇਸ ਇੱਥੇ ਜਿਹੜਾ ਉਹ ਬਣਾ ਲਿਆ ਜਾਵੇ ਤਾਂ ਜੋ ਅਮਰੀਕਾ ਦੇ ਬਿਲਕੁਲ ਨਜ਼ਦੀਕ ਆਇਆ ਜਾ ਸਕੇ। ਸੋ ਅਮਰੀਕਾ ਨੂੰ ਇਹ ਬਿਲਕੁਲ ਗਵਾਰਾ ਨਹੀਂ ਹੈਗਾ। ਆਲਦੋ ਬ੍ਰਿਕਸ ਨੂੰ ਲੈ ਕੇ ਕਾਫੀ ਰੌਲਾ ਰੱਪਾ ਆਪਾਂ ਸੁਣ ਰਹੇ ਹਾਂ, ਪਰ ਫਿਰ ਵੀ ਵੈਨੇਜ਼ੁਏਲਾ ਉਹਦੇ ਵਿੱਚ ਮਿਲੀਅਨਸ ਆਫ ਸਿਟੀਜ਼ਨ ਜਿਹੜੇ ਆ ਉਹ ਉੱਥੋਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਛੱਡ ਕੇ ਉੱਥੋਂ ਜਿਹੜਾ ਉਹ ਦੌੜ ਕੇ ਭੱਜ ਜਿਹੜਾ ਹੋ ਚੁੱਕੇ ਆ। ਸੋ ਰੀਸੋਰਸ ਰਿਚ ਨੇਸ਼ਨ ਦੇ ਵਿੱਚ ਪੂਅਰ ਲੋਕ ਜਿਹੜੇ ਕਹਿ ਲਓ ਵੀ ਗਰੀਬੀ ਆ ਉਹ ਇਸ ਟਾਈਮ ਥਾਂ ਥਾਂ ਨਜ਼ਰ ਆਉਂਦੀ ਆ। ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਅੱਗਾਂ ਲੱਗੀਆਂ ਹੋਈਆਂ ਆ ਤੇ ਬੜੀ ਭਿਆਨਕ ਅੱਗ ਲੱਗੀ ਹੋਈ ਆ। ਆਪਾਂ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਡਿਸਕਸ ਕਰਦੇ ਆ ਰਹੇ ਆ ਵੀ ਲਗਭਗ 4 ਲੱਖ ਏਕੜ ਦੇ ਕਰੀਬ ਸੜ ਕੇ ਸੁਆਹ ਹੋ ਚੁੱਕੇ ਆ। ਪਰ ਇਸ ਅੱਗ ਦੇ ਵਿੱਚ ਵੀ ਕਈ ਲੋਕ ਇਦਾਂ ਦੇ ਆ ਜਿਹੜੇ ਆਪਣੇ ਘਰਾਂ ਨੂੰ ਅੱਗ ਤੋਂ ਬਚਾਉਣ ਦੇ ਲਈ ਕਾਮਯਾਬ ਹੋਏ ਹੈਗੇ ਆ। ਕਹਿੰਦੇ ਭਈ ਕੈਲੀਫੋਰਨੀਆ ਦੇ ਵਿੱਚ ਇੱਕ ਬੰਦਾ ਜਿਸ ਦਾ 100 ਸਾਲ ਤੋਂ ਪੁਰਾਣਾ ਜਿਹੜਾ ਰੈਂਚ ਆ ਤੇ ਘਰ ਆ ਉਹ ਉਸ ਨੂੰ ਬਚਾਉਣ ਦੇ ਵਿੱਚ ਕਾਮਯਾਬ ਹੋ ਗਿਆ, ਜਦ ਕਿ ਅੱਗ ਜਿਹੜੀ ਆ ਉਹਦੀ 70 ਫੁੱਟ ਲਾਗੇ ਆਈ। ਸੋ ਰੌਨ ਵਾਰਡ ਜਿਹੜਾ ਕਿ ਕੋਹਾਸੈਟ ਟਾਊਨ ਆ, ਛੋਟਾ ਜਿਹਾ ਨਾਰਦਰਨ ਕੈਲੀਫੋਰਨੀਆ, ਜਿੱਥੇ ਵੱਡੀ ਅੱਗ ਇਸ ਟਾਈਮ ਦੇ ਉੱਤੇ ਉਸ ਏਰੀਏ 'ਚ ਲੱਗੀ ਹੋਈ ਹੈਗੀ ਆ। ਕਹਿੰਦੇ ਵੀ ਉਸਨੇ ਫਾਇਰ ਪ੍ਰੋਟੈਕਸ਼ਨ ਸਿਸਟਮ ਇਸ ਹਿਸਾਬ ਦਾ ਬਣਾਇਆ ਸੀ ਵੀ ਲਾਗੇ ਇੱਕ ਪੌਂਡ ਜਿੱਦਾਂ ਛੱਪੜ ਵੱਡਾ ਸਾਰਾ ਰੱਖਿਆ ਤੇ ਸਪ੍ਰਿੰਕਲਰ ਬਹੁਤ ਆਲੇ ਦੁਆਲੇ ਘਰ ਦੇ ਲਾਏ। ਕਹਿੰਦੇ ਵੀ ਉਸਨੇ ਇੱਕ ਜਨਰੇਟਰ ਆਰਡਰ ਕੀਤਾ ਸੀ, ਲੱਕਲੀ ਉਹ ਅੱਗ ਤੋਂ ਪਹਿਲਾਂ ਉਹਦੇ ਕੋਲ ਆ ਗਿਆ ਸੀ ਤੇ ਉਸ ਦੇ ਨਾਲ ਉਸਨੇ ਸਾਰੇ ਸਪ੍ਰਿੰਕਲਰ ਜਿਹੜੇ ਆ ਉਸਨੇ ਤੇ ਉਸਦੇ ਮੁੰਡੇ ਨੇ ਔਨ ਕਰ ਰੱਖੇ। 1905 ਦੇ ਵਿੱਚ ਜਿਹੜਾ ਉਹਦੀ ਵਾਈਫ ਦੇ ਗ੍ਰੈਂਡਫਾਦਰ ਨੇ ਇਹ ਘਰ ਬਣਾਇਆ ਸੀ ਤੇ ਉਹ ਇਸ ਘਰ ਨੂੰ ਬਚਾਉਣ ਦੇ ਵਿੱਚ ਕਾਮਯਾਬ ਹੋ ਗਿਆ। ਕਹਿੰਦਾ ਜਦੋਂ ਸਾਡੇ ਸਾਰੇ ਸਪ੍ਰਿੰਕਲਰ ਔਨ ਸੀ ਤੇ ਅੱਗ ਬਿਲਕੁਲ ਲਾਗੇ ਆ ਗਈ ਤੇ ਉਸ ਤੋਂ ਬਾਅਦ ਅੱਗ ਜਿਹੜੀ ਆ ਡਾਈ ਡਾਊਨ ਹੋ ਗਈ ਹੈਗੀ। ਸੋ ਬਹੁਤ ਸਾਰੇ ਲੋਕ ਉਹਨੂੰ ਪੁੱਛਦੇ ਆ ਵੀ ਹੁਣ ਇਦਾਂ ਦੀ ਜਗ੍ਹਾ 'ਚ ਰਹਿਣਾ ਕੋਈ ਰਹਿਣਾ ਚਾਹੀਦਾ ਜਾਂ ਮੂਵ ਹੋ ਜਾਣਾ ਚਾਹੀਦਾ। ਉਹ ਕਹਿੰਦਾ ਵੀ ਜੇ ਆਪਾਂ ਇਦਾਂ ਦੀ ਸੇਫਟੀ ਰੱਖਾਂਗੇ ਤੇ ਸਾਡੇ ਲਈ ਵਧੀਆ ਹੈਗਾ, ਅਸੀਂ ਸੇਵ ਹੋ ਸਕਦੇ ਹੈਗੇ ਆ। ਜਿਹੜੀ ਪਾਰਕ ਫਾਇਰ ਆ, ਸਰੋਤਿਆਂ ਨੂੰ ਦੱਸਦੀ ਜਾਈਏ, 575 ਸਕੁਅਰ ਮਾਈਲ ਤੁਸੀਂ ਹਿਸਾਬ ਲਾ ਲਓ ਵੀ ਚੌਹਾਂ ਪਾਸਿਆਂ ਨੂੰ 575 ਮੀਲ ਦਾ ਏਰੀਆ ਇਸਨੇ ਸੜ ਕੇ ਸੁਆਹ ਕਰ ਦਿੱਤਾ ਹੈਗਾ। 100 ਤੋਂ ਵੱਧ ਬਿਲਡਿੰਗਸ ਜਿਹੜੀਆਂ ਸੜ ਕੇ ਸੁਆਹ ਹੋ ਗਈਆਂ ਆ ਤੇ ਹਜ਼ਾਰਾਂ ਹੀ ਜਿਹੜੇ ਬਿਲਡਿੰਗਸ ਆ ਜਿਨ੍ਹਾਂ 'ਚ ਘਰ ਵੀ ਆ, ਹੋਰ ਕਮਰਸ਼ੀਅਲ ਬਿਲਡਿੰਗਸ ਵੀ ਆ, ਬਹੁਤ ਸਾਰੇ ਜਿਹੜੇ ਜਿੱਥੇ ਲੋਕਾਂ ਨੇ ਪਸ਼ੂ ਰੱਖੇ ਹੋਏ ਹੁੰਦੇ ਹੈਗੇ ਆ, ਉੱਦਾਂ ਦਾ ਵੀ ਜਿਹੜਾ ਉਹਨਾਂ ਦੇ ਜਿਹੜੇ ਯਾਰਡ ਜਾਂ ਜਿਹੜੇ ਫਾਰਮ ਹੈਗੇ ਆ ਉਹ ਇਸ ਅੱਗ ਦੇ ਬਿਲਕੁਲ ਲਪੇਟ ਦੇ ਵਿੱਚ ਹੈਗੇ ਆ। ਨੈਸ਼ਨਲ ਵੈਦਰ ਸਰਵਿਸ ਨੇ ਰੈੱਡ ਫਲੈਗ ਵਾਰਨਿੰਗ ਕੈਲੀਫੋਰਨੀਆ ਦੇ ਵਿੱਚ, ਮੋਂਟਾਨਾ 'ਚ, ਆਇਡਾਹੋ, ਯੂਟਾ, ਵਾਇਓਮਿੰਗ ਦੇ ਵਿੱਚ ਜਾਰੀ ਕੀਤੀ ਹੋਈ ਹੈਗੀ ਆ। ਕਹਿੰਦੇ ਵੀ ਇੱਕ ਟਾਈਮ ਦੇ ਉੱਤੇ 100 ਤੋਂ ਵੱਧ ਵਾਈਲਡ ਫਾਇਰਸ ਲੱਗੀਆਂ ਹੋਈਆਂ ਸੀਗੀਆਂ ਤੇ ਜਿਹੜੀ ਸਿਚੁਏਸ਼ਨ ਆ ਹਜੇ ਵੀ ਕੈਲੀਫੋਰਨੀਆ ਦੇ ਵਿੱਚ ਬੈਡ ਆ। ਲੱਕਲੀ ਥੋੜਾ ਜਿਹਾ ਟੈਂਪਰੇਚਰ ਜਿਹੜਾ ਆ ਉਹ ਡਾਊਨ ਗਿਆ ਹੈਗਾ ਤੇ ਜਿਹੜੀ ਹਵਾਵਾਂ ਆ ਉਹ ਵੀ ਥੋੜੀਆਂ ਸਲੋ ਡਾਊਨ ਹੋਈਆਂ, ਜਿਹਦੇ ਕਰਕੇ ਕੁਝ ਬਚਾਅ ਹੋ ਰਿਹਾ ਹੈ। 14% ਕੰਟੇਨ ਆ ਤੇ ਆਲਮੋਸਟ 4 ਲੱਖ ਏਕੜ, 3,83,619 ਏਕੜ ਦੇ ਵਿੱਚ ਇਹ ਜਿਹੜੀ ਪਾਰਕ ਫਾਇਰ ਆ ਇਸ ਟਾਈਮ ਫੈਲੀ ਹੋਈ ਆ। ਚੀਕੋ ਤੋਂ ਜੇ ਨਾਰਥ ਵੱਲ ਨੂੰ ਤੁਸੀਂ ਜਾਂਦੇ ਆ, ਕਾਟਨਵੁੱਡ, ਰੈੱਡ ਬਲੱਫ, ਇਹਦੇ I-5 ਤੇ ਤੁਸੀਂ ਜਾਓਗੇ ਤਾਂ ਤੁਹਾਨੂੰ
ਜਦੋਂ ਕੈਨੇਡਾ ਵੱਲ ਨੂੰ ਜਾਂਦੇ ਆ ਤਾਂ ਤੁਹਾਡੇ ਸੱਜੇ ਹੱਥ ਧੂੰਆਂ ਜਾਂ ਉਹ ਸਾਰਾ ਕੁਛ ਜਿਹੜਾ ਉਹ ਨਜ਼ਰ ਆਊਗਾ। ਸੋ ਇਹ ਜਿਹੜੇ ਇਸ ਟਾਈਮ ਹਾਲਾਤ ਉੱਥੇ ਬਣੇ ਹੋਏ ਆ। 5500 ਤੋਂ ਵੱਧ ਕਾਮੇ ਜਿਹੜੇ ਆ ਹਰਜੋਤ ਸਿੰਘ ਜੀ ਇਸ ਟਾਈਮ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਲੱਗੇ ਹੋਏ ਆ, ਜਿਨ੍ਹਾਂ 'ਚ 41 ਹੈਲੀਕਾਪਟਰ, 497 ਫਾਇਰ ਇੰਜਨ, 170 ਡੋਜ਼ਰ, 115 ਵਾਟਰ ਟੈਂਡਰਸ, 100 ਵੱਖ-ਵੱਖ ਕਰੂਜ਼ ਤੇ 76 ਜਿਹੜੀਆਂ ਹੋਰ ਅਸਾਈਨਮੈਂਟਸ ਇਸ ਦੇ ਵਿੱਚ ਦਿੱਤੀਆਂ ਹੋਈਆਂ। ਫਾਇਰ ਫਾਈਟਿੰਗ ਏਅਰ ਟੈਂਕਰਸ ਸਟੇਟ ਤੋਂ ਲਗਾਤਾਰ ਇੱਧਰ ਉੱਡਦੇ ਹੋਏ ਆ ਰਹੇ ਆ, ਜਿੱਥੇ ਇਹ ਸਾਰਾ ਕੁਝ ਹੋ ਰਿਹਾ ਆ। ਬਿਊਟ ਕਾਉਂਟੀ ਦੇ ਵਿੱਚ ਇਸ ਨੇ 53,104 ਤੇ ਟਿਹਾਮਾ ਕਾਉਂਟੀ 'ਚ 3,30,000 ਤੇ 3,30,515 ਏਕੜ ਜਿਹੜੇ ਆ ਹੁਣ ਤੱਕ ਜਾਲ ਦਿੱਤੇ ਆ। ਸਟੇਟ ਆਫ ਐਮਰਜੈਂਸੀ ਆਲਰੇਡੀ ਜਿਹੜੀ ਆ ਇਹਨਾਂ ਕਾਉਂਟੀਜ਼ ਦੇ ਵਿੱਚ ਡਿਕਲੇਅਰ ਹੋ ਚੁੱਕੀ ਹੈਗੀ ਆ। ਇੱਕ ਬ੍ਰੇਕ ਲੈਂਦੇ ਆ ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਮੁੜਦੇ ਆ ਵਾਪਸ ਤੇ ਹੋਰ ਖਬਰਾਂ ਦੇ ਉੱਤੇ ਨਜ਼ਰ ਇਦਾਂ ਹੀ ਬਣਾਈ ਰੱਖਾਂਗੇ। ਜੁੜੇ ਰਹੋ ਇਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਕਰਦੇ ਜਾਈਏ। ਬੀਤੇ ਦਿਨਾਂ ਦੇ ਵਿੱਚ ਰਾਸ਼ਟਰਪਤੀ ਟਰੰਪ ਹੁਣਾਂ ਨੇ ਇੱਕ ਬਿਆਨ ਦਿੱਤਾ ਸੀਗਾ, ਜਿਸ ਵਿੱਚ ਉਹ ਕ੍ਰਿਸਚੀਅਨਸ ਨੂੰ ਸੰਬੋਧਨ ਹੋ ਕੇ ਕਹਿ ਰਹੇ ਸੀਗੇ ਵੀ ਤੁਸੀਂ ਇੱਕ ਵਾਰ ਹੁਣ ਮੈਨੂੰ ਵੋਟ ਪਾ ਦਿਓ, ਬਾਅਦ ਚ ਤੁਹਾਨੂੰ ਵੋਟ ਪਾਉਣ ਦੀ ਲੋੜ ਨਹੀਂ ਆ। ਇਸ ਦੇ ਉੱਤੇ ਵਿਵਾਦ ਇਸ ਖਣੋਂ ਹੋ ਗਿਆ ਵੀ ਡੈਮੋਕ੍ਰੇਟ ਪਾਰਟੀ ਜਾਂ ਲੈਫਟ ਵਾਲਿਆਂ ਨੇ ਕਿਹਾ ਵੀ ਇਹਦਾ ਮਤਲਬ ਇਹ ਆ ਵੀ ਟਰੰਪ ਹੁਣੀ ਇੱਕ ਵਾਰੀ ਸੱਤਾ ਚ ਆ ਕੇ ਸੱਤਾ ਨੂੰ ਛੱਡਣਾ ਨਹੀਂ ਚਾਹੁੰਦੇ। ਇਸ ਬਾਰੇ ਜਦ ਉਹਨਾਂ ਨੂੰ ਸਪਸ਼ਟੀਕਰਨ ਦੇਣ ਦੇ ਲਈ ਪੁੱਛਿਆ ਗਿਆ ਤਾਂ ਆਈ ਥਿੰਕ ਫੌਕਸ ਨਿਊਜ਼ ਦੀ ਇੱਕ ਇੰਟਰਵਿਊ ਦੇ ਵਿੱਚ ਵੀ ਉਹਨਾਂ ਨੇ ਬੇਸਿਕਲੀ ਇਸ ਗੱਲ ਨੂੰ ਫੇਰ ਦੁਹਰਾ ਹੀ ਜਿਹੜਾ ਉਹ ਦਿੱਤਾ। ਕਹਿੰਦੇ ਵੀ ਉਹਨਾਂ ਨੇ ਡਿਨਾਈ ਨਹੀਂ ਕੀਤਾ ਵੀ ਆਫਿਸ ਦੇ ਵਿੱਚੋਂ ਜਿਹੜੇ ਉਹ ਨਹੀਂ ਜਾਣਗੇ ਵੀ ਪੋਸੀਬਲ ਐਂਡ ਆਫ ਸੈਕੰਡ ਟਰਮ ਤੋਂ ਬਾਅਦ ਦੇ ਵਿੱਚ ਵੀ। ਸੋ ਪਰ ਉਹਨਾਂ ਨੇ ਇੱਕ ਚੀਜ਼ ਜਿਹੜੀ ਬਾਅਦ ਦੇ ਵਿੱਚ ਇਹ ਕਹੀ ਇੱਕ ਹੋਰ ਇੰਟਰਵਿਊ ਦੇ ਵਿੱਚ ਉਹ ਕਹਿੰਦੇ ਸੀਗੇ ਵੀ ਮੈਂ ਕ੍ਰਿਸਚੀਅਨਸ ਨੂੰ ਜਿਹੜੇ ਕਿ ਜ਼ਿਆਦੀਆਂ ਵੋਟਾਂ ਘੱਟ ਪਾਉਂਦੇ ਨੇ, ਮੈਂ ਕ੍ਰਿਸਚੀਅਨਸ ਨੂੰ ਸਿਰਫ ਕਹਿ ਰਿਹਾ ਸੀਗਾ ਵੀ ਮੈਨੂੰ ਵੋਟ ਪਾਓ, ਮੈਂ ਮੁਲਕ ਬਿਲਕੁਲ ਸਿੱਧਾ ਕਰ ਲੂੰਗਾ, ਫਿਰ ਦੁਬਾਰਾ ਤੁਹਾਨੂੰ ਵੋਟ ਪਾਉਣ ਦੀ ਜਿਹੜੀ ਆ ਉਹ ਲੋੜ ਨਹੀਂ ਹੋਊਗੀ। ਪਰ ਉਹਨਾਂ ਦੇ ਦੁਆਰਾ ਦਿੱਤਾ ਗਿਆ ਬਿਆਨ ਇਹ ਇਸ ਟਾਈਮ ਇੱਕ ਵਾਰੀ ਫਿਰ ਵਿਵਾਦ ਉਸਦੇ ਕਰਕੇ ਜਿਹੜਾ ਇਸ ਗੱਲੋਂ ਜਿਹੜਾ ਉਹ ਬਣ ਗਿਆ ਆ। ਉਹ ਕਹਿੰਦੇ ਵੀ ਕ੍ਰਿਸਚੀਅਨਸ ਡੂ ਨਾਟ ਵੋਟ ਵੈਲ, ਦੇ ਵੋਟ ਇਨ ਵੈਰੀ ਸਮਾਲ ਪਰਸੈਂਟੇਜਸ। ਤੇ ਕਹਿੰਦੇ ਵੀ ਕਾਫੀ ਜ਼ਿਆਦਾ ਉਹ ਡਿਸਅਪੁਆਇੰਟਡ ਨੇ ਤੇ ਕਹਿੰਦੇ ਵੀ ਤੁਸੀਂ ਮੇਰੇ ਲਈ ਵੋਟ ਪਾਓ, ਮੈਂ ਮੁਲਕ ਠੀਕ ਕਰ ਦੂੰਗਾ, ਫਿਰ ਦੁਬਾਰਾ ਤੁਹਾਨੂੰ ਵੋਟ ਪਾਉਣ ਦੀ ਲੋੜ ਨਹੀਂ ਆ। ਸੋ ਉਸ ਨੂੰ ਇਸ ਪਾਸੇ ਵੱਲ ਨੂੰ ਇਹ ਐਂਗਲ ਦੇ ਰਹੇ ਨੇ ਜੀ। ਅਗਲੀ ਖਬਰ ਵਿੱਚ ਚਲੀਏ। ਕਹਿੰਦੇ ਭਈ ਯੂਐਸ ਨੇ 48 ਦੇ ਕਰੀਬ ਜਿਹੜੇ ਇੰਡੀਅਨ ਸਟੂਡੈਂਟਸ ਆ ਉਹਨਾਂ ਨੂੰ ਬਿਨਾਂ ਕਿਸੇ ਐਕਸਪਲੇਨੇਸ਼ਨ ਦੇ ਡਿਪੋਰਟ ਕੀਤਾ ਹੈਗਾ। ਤੇ ਇੰਡੀਆ ਵਾਲੇ ਜਿਹੜੇ ਆ ਉਹ ਹੁਣ ਐਕਸਟਰਨਲ ਅਫੇਅਰ ਮਿਨਿਸਟਰੀ ਵਾਲੇ ਐਕਸਪਲੇਨੇਸ਼ਨ ਮੰਗ ਰਹੇ ਹੈਗੇ ਆ ਵੀ ਪਿਛਲੇ ਸਮੇਂ ਦੇ ਦੌਰਾਨ 48 ਸਟੂਡੈਂਟ ਨੂੰ ਜਿੱਥੇ ਕੋਈ ਗਰਾਊਂਡ ਵੀ ਨਹੀਂ ਬਣਦੀ ਸੀ ਉਹਨਾਂ ਨੂੰ ਡਿਪੋਰਟ ਕਰਨ ਦੀ, ਉਹ ਕਿਉਂ ਭੇਜਿਆ ਗਿਆ। ਮਿਨਿਸਟਰ ਆਫ ਸਟੇਟ ਫਾਰ ਐਕਸਟਰਨਲ ਅਫੇਅਰ ਕ੍ਰੀਤੀ ਵਰਧਨ ਸਿੰਘ ਉਸ ਨੇ ਇਹ ਪਾਰਲੀਮੈਂਟ ਦੇ ਵਿੱਚ, ਇੰਡੀਆ ਦੀ ਜਿਹੜੀ ਪਾਰਲੀਮੈਂਟ ਆ ਉੱਥੇ ਇਹ ਦੱਸਿਆ ਹੈਗਾ। ਟ੍ਰੈਂਡ ਆਪਾਂ ਦੇਖਿਆ ਵੀ ਬਹੁਤ ਸਾਰੇ ਇੰਡੀਅਨ ਸਟੂਡੈਂਟਸ ਯੂਐਸ ਨੂੰ ਜਾਂ ਹੋਰ ਮੁਲਕਾਂ ਨੂੰ ਜਾ ਰਹੇ ਹੈਗੇ ਆ। ਪ੍ਰਾਇੋਰਟੀ ਉਹਨਾਂ ਦੀ ਯੂਐਸ ਹੁੰਦੀ ਹੈਗੀ ਆ, ਪਰ ਕੁਝ ਸਟੂਡੈਂਟਸ ਵਾਪਸ ਭੇਜੇ ਗਏ ਆ। ਇਹ ਆਪਾਂ ਵੀ ਦੇਖਿਆ, ਰੇਡੀਓ ਤੇ ਵੀ ਕਾਲ ਆਉਂਦੀਆਂ ਅੱਜ ਕੱਲ ਇਮੀਗ੍ਰੇਸ਼ਨ ਵਾਲੇ ਕਾਫੀ ਕੁਝ ਚੈੱਕ ਕਰਦੇ ਹੈਗੇ, ਖਾਸ ਕਰਕੇ ਸਟੂਡੈਂਟਸ ਨੂੰ ਜੇ ਉਹ ਕਿਤੇ ਕੰਮ ਕਰਦੇ ਹੈਗੇ ਆ, ਪਤਾ ਚੱਲ ਜਾਏ ਉਹਨਾਂ ਦੀ ਕੋਈ ਬੈਂਕ ਸਟੇਟਮੈਂਟ 'ਚ ਪੈਸੇ ਜਮ੍ਹਾਂ ਹੋਏ ਆ ਤੇ ਉਹ ਐਕਸਪਲੇਨ ਨਾ ਕਰ ਸਕਣ ਤੇ ਉਹਨਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ, ਕਿਉਂਕਿ ਉਹ ਇੱਥੇ ਪੜ੍ਹਨ ਆਏ ਆ। ਪੜ੍ਹਨ ਦੇ ਦੌਰਾਨ ਲੀਗਲੀ ਉਹ ਕੰਮ ਨਹੀਂ ਕਰ ਸਕਦੇ ਹੈਗੇ। ਸੋ ਇੰਡੀਆ ਦੀ ਗਵਰਨਮੈਂਟ ਨੇ ਹੁਣ ਅਮਰੀਕਾ ਦੀ ਗਵਰਨਮੈਂਟ ਤੋਂ ਪੁੱਛਿਆ ਵੀ ਕਿਉਂ ਜਿਹੜਾ ਆ ਇਹ ਸਾਡੇ ਸਟੂਡੈਂਟਸ ਆ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਹੈਗਾ। ਪਿਛਲੇ 3 ਸਾਲਾਂ 'ਚ ਜਿਹੜੇ ਸਿਰਫ 48 ਸਟੂਡੈਂਟ ਜਿਹੜੇ ਰਿਪੋਰਟ ਹੋਏ ਆ, ਇਹ ਕੋਈ ਨਵੀਂ ਚੀਜ਼ ਤਾਂ ਵੈਸੇ ਨਹੀਂ ਆ। ਕਈ ਵਾਰੀ ਜਿੱਦਾਂ ਤੁਸੀਂ ਕਿਹਾ ਵੀ ਪਤਾ ਲੱਗ ਜਾਂਦਾ, ਕਿ ਇਹ ਵੀ ਹੁੰਦਾ ਵੀ ਨਿਆਣਾ ਇੱਕ ਵਾਰੀ ਪੜ੍ਹ ਕੇ ਜਦੋਂ ਦੁਬਾਰਾ ਛੁੱਟੀ ਕੱਟਣ ਗਿਆ ਹੁੰਦਾ, ਵਾਪਸ ਆਉਂਦਾ ਆ, ਉਹਦੇ ਦੇ ਵਿੱਚ ਕੋਈ ਕੰਮ ਕੁੰਮ ਵਾਲੀ ਚੀਜ਼ ਜਿਹੜੀ ਉਸ ਦੀ ਨਿਕਲ ਆਉਂਦੀ ਆ, ਪਤਾ ਲੱਗ ਜਾਂਦਾ ਆ। ਅਮਰੀਕਾ ਦੇ ਵਿੱਚ ਹੈ ਤਾਂ ਕੰਮ ਔਖਾ। ਹੁਣ ਕੈਨੇਡਾ ਦੇ ਵਿੱਚ ਤੁਸੀਂ ਬਾਹਰ ਕੰਮ ਕਰ ਸਕਦੇ, ਪਰ ਅਮਰੀਕਾ ਦੇ ਵਿੱਚ ਜੇ ਔਨ ਸਟੂਡੈਂਟ ਵੀਜ਼ਾ ਤੁਸੀਂ ਸਿਰਫ ਕੈਂਪਸ ਦੇ ਵਿੱਚ ਹੀ ਕੰਮ ਕਰ ਸਕਦੇ ਆ ਲੀਗਲੀ। ਪਰ ਉੱਦਾਂ ਆਪਾਂ ਨੂੰ ਪਤਾ ਹੀ ਆ ਵੀ ਸਰਦਾ ਨਹੀਂ। ਬਹੁਤ ਸਾਰੇ ਬੱਚੇ ਜਿਹੜੇ ਆ ਉਹਨਾਂ ਨੂੰ ਬਾਹਰ ਕਰਨਾ ਵੀ ਜਿਹੜਾ ਉਹ ਪੈਂਦਾ ਹੈ। ਜੇ ਕਿਤੇ ਉਹਨਾਂ ਨੂੰ ਪਤਾ ਲੱਗਦਾ ਆ ਤਾਂ ਉਹਦੇ ਵਿੱਚ ਫਿਰ ਜਿਹੜੀ ਦਿੱਕਤ ਆ ਇਸ ਤਰੀਕੇ ਦੇ ਨਾਲ ਵੀ ਆ ਜਾਂਦੀ ਆ। ਤੇ ਬਾਕੀ ਕਈ ਵਾਰੀ ਉਹਨਾਂ ਨੂੰ ਭਿਣਕ ਵੀ ਲੱਗ ਜਾਂਦੀ ਆ ਵੀ ਇਹ ਬੰਦਾ ਪੜ੍ਹਨ ਨਹੀਂ ਆਇਆ, ਇਹ ਹੋਰ ਤਰੀਕੇ ਦੇ ਨਾਲ ਹੀ ਇੱਥੇ ਜਿਹੜਾ ਉਹ ਆ ਰਿਹਾ। ਕਈ ਵਾਰੀ ਉੱਥੋਂ ਪਹਿਲੋਂ ਵੀ ਏਅਰਪੋਰਟ ਤੋਂ ਵੀ ਜਿਹੜੇ ਉਹ ਮੋੜ ਦਿੱਤੇ ਜਾਂਦੇ ਆ। ਇਹ ਵੀ ਕਈ ਵਾਰੀ ਆਪਾਂ ਰਿਪੋਰਟਸ ਆਪਣੇ ਸਾਹਮਣੇ ਆਈਆਂ ਹੈਗੀਆਂ ਨੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ, ਅਲ ਚਾਪੋ ਦਾ ਜਿਹੜਾ ਮੁੰਡਾ ਆ ਉਹ ਪਹਿਲੀ ਵਾਰੀ ਯੂਐਸ ਦੀ ਅਦਾਲਤ ਦੇ ਵਿੱਚ ਪੇਸ਼ ਹੋ ਰਿਹਾ ਹੈਗਾ ਆ। ਉਸ ਦੇ ਨਾਲ ਸਿਨੋਲਾ ਗੈਂਗ ਦਾ ਜਿਹੜਾ ਮੇਨ ਸਰਗਨਾ ਆ ਉਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀਗਾ ਟੈਕਸਸ ਦੇ ਵਿੱਚ। ਬੜੇ ਭਰਮਾ ਕੇ ਇਹਨਾਂ ਨੂੰ ਉਸ ਪ੍ਰਾਈਵੇਟ ਜਹਾਜ਼ 'ਚ ਲਿਆ ਕੇ ਇੱਥੇ ਲੈਂਡ ਕਰਾਇਆ ਗਿਆ, ਜਿੱਥੇ ਆਉਂਦਿਆਂ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ, ਦੋਨਾਂ ਜਾਣਿਆਂ ਨੂੰ। ਅਲ ਚਾਪੋ ਦੇ ਉੱਤੇ ਮਰਡਰ ਦੇ ਲਈ ਉਹ ਕਨਵਿਕਟ ਹੋ ਚੁੱਕਾ ਹੈ ਡਰੱਗ ਚਾਰਜਿਸ ਦੇ ਵਿੱਚ 2019 ਦੇ ਵਿੱਚ। ਇਸ ਟਾਈਮ ਉਹ ਲਾਈਫ ਸੈਂਟੈਂਸ ਮੈਕਸਿਮਮ ਸਿਕਿਉਰਿਟੀ ਪ੍ਰਿਜ਼ਨ ਜਿਹੜੀ ਕੋਲੋਰਾਡੋ 'ਚ ਆ ਉੱਥੇ ਜੇਲ੍ਹ ਜਿਹੜੀ ਉਹ ਕੱਟ ਰਿਹਾ ਹੈਗਾ। ਵਕੀਨ ਗਜ਼ਮੈਨ ਲੋਪਜ਼ ਇਸ ਨੂੰ ਵੀ ਇੰਡਾਈਟ ਕੀਤਾ ਗਿਆ ਸੀਗਾ 2023 ਦੇ ਵਿੱਚ। ਇਸ ਦੇ ਨਾਲ ਇਸ ਦੇ 3 ਹੋਰ ਭਰਾ ਜਿਨ੍ਹਾਂ ਨੂੰ ਚਪੀਤੋਸ ਕਰਕੇ
ਵੀ ਜਿਹੜਾ ਉਹ ਜਾਣਿਆ ਜਾਂਦਾ ਆ, ਜਾਂ ਲਿਟਲ ਚਾਪੋਜ਼ ਕਰਕੇ ਵੀ। ਸੋ ਯੂਐਸ ਦੇ ਵਿੱਚ ਡਰੱਗ ਟ੍ਰੈਫਿਕਿੰਗ, ਮਨੀ ਲਾਂਡਰਿੰਗ ਦੇ ਚਾਰजेस ਦੇ ਵਿੱਚ ਇਹ ਚੱਲ ਰਿਹਾ ਹੈ। ਸਿਨੋਲਾ ਕਾਰਟਲ 2017 ਤੋਂ ਬਾਅਦ ਦੇ ਵਿੱਚ, ਜਦ ਤੋਂ ਇਸ ਦੀ ਐਕਸਟ੍ਰੈਡੀਸ਼ਨ ਹੋਈ ਹੈ ਯੂਐਸ ਨੂੰ, ਉਦੋਂ ਤੋਂ ਇਹ ਕਹਿੰਦੇ ਵੀ ਲੀਡਰਸ਼ਿਪ ਉਸ ਦੀ ਜਿਹੜੀ ਉਹ ਦੇਖ ਰਿਹਾ ਸੀ। ਬਾਕੀ ਜਿਹੜਾ ਜ਼ੰਬਾਡਾ ਆ, ਉਸ ਨੂੰ ਵੀ, ਅਲਮੇਓ ਜਿਸ ਨੂੰ ਆਖਿਆ ਜਾਂਦਾ ਆ, ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ। ਉਸ ਦਾ ਜਿਹੜਾ ਅਟਰਨੀ ਆ, ਉਹ ਅਦਾਲਤ ਵਿੱਚ ਇਹ ਕਹਿ ਰਿਹਾ ਵੀ ਮੇਰੇ ਤਾਂ ਕਲਾਇੰਟ ਨੂੰ ਕਿਡਨੈਪ ਕਰਕੇ ਇੱਥੇ ਲਿਆਂਦਾ ਗਿਆ ਆ, ਤੁਸੀਂ ਗ੍ਰਿਫਤਾਰ ਜਿਹੜਾ ਉਹ ਕਿੱਦਾਂ ਕਹੀ ਜਾਂਦੇ ਆ ਵੀ ਕੀਤਾ ਆ, ਵੀ ਭਰਮਾ ਕੇ ਜਿਹੜਾ ਉਸ ਨੂੰ ਇੱਥੇ ਲਿਆਂਦਾ ਗਿਆ ਸੀਗਾ। ਸੋ ਹੁਣ ਦੇਖੋ ਅੱਗੇ ਕੀ ਹੁੰਦਾ ਆ। ਇਹਨੂੰ ਵੀ ਲੱਗਦਾ ਵੀ ਇਹਦੇ ਪਿਓ ਵਾਂਗ ਲੰਮੀ ਜਿਹੜੀ ਸਜ਼ਾ ਆ ਅਮਰੀਕਾ ਦੇ ਵਿੱਚ ਹੋ ਸਕਦੀ ਆ। ਜੀ, ਅਗਲੀ ਖਬਰ ਦੇ ਵਿੱਚ ਚਲੀਏ, ਉਹ ਮਿਡਲ ਈਸਟ ਨੂੰ ਲੈ ਕੇ ਆ। ਨਿਊਯਾਰਕ ਟਾਈਮ ਨੇ ਵੀ ਅੱਜ ਖਬਰ ਛਾਪੀ ਆ ਵੀ ਯੂਐਸ ਤੇ ਜਿਹੜਾ ਇਰਾਨ ਦਾ ਕਨਫਲਿਕਟ ਆ, ਉਹ ਮਿਡ ਈਸਟ ਦੇ ਵਿੱਚ ਵੱਧ ਰਿਹਾ ਹੈਗਾ, ਤੇ ਇਰਾਕ ਜਿਹੜਾ ਆ ਇਹ ਸਾਰੇ ਪਾਸੇ ਦੇ ਮਿਡਲ ਦੇ ਵਿੱਚ ਆ ਰਿਹਾ ਹੈਗਾ। ਇਰਾਕ 'ਚ ਆਪਾਂ ਦੇਖਿਆ ਪਿਛਲੇ ਸਮੇਂ ਦੇ ਦੌਰਾਨ ਕਿੰਨੀ ਜਿਹੜੀ ਆ ਤਬਾਹੀ ਹੋਈ ਹੈਗੀ ਆ, ਕਿਉਂਕਿ ਪਿਛਲੇ ਦਿਨਾਂ 'ਚ ਲੈਬਨਾਨ ਨੇ ਇਜ਼ਰਾਈਲ ਦੇ ਇੱਕ ਜੋ ਪਲੇਗਰਾਊਂਡ ਸੀ ਬੱਚਿਆਂ ਦੀ, ਉੱਥੇ ਮਿਜ਼ਾਈਲ ਸਿੱਟੀਆਂ, ਜਿਹਦੇ ਨਾਲ 12 ਬੱਚਿਆਂ ਦੀ ਜਿਹੜੀ ਮੌਤ ਹੋ ਗਈ ਸੀ। ਤੇ ਲੈਬਨਾਨ ਨੂੰ ਜਿਹੜੇ ਇਰਾਨ ਵਾਲੇ ਆ, ਉਹ ਸ਼ਰੇਆਮ ਜਿਹੜੀ ਸਪੋਰਟ ਕਰਦੇ ਹੈਗੇ ਆ। ਇਰਾਕ ਦੇ ਵਿੱਚ ਹਜੇ ਵੀ 2500 ਤੋਂ ਵੱਧ ਅਮਰੀਕਨ ਟਰੂਪ ਹੈਗੇ ਆ ਪਿਛਲੇ 20 ਮਹੀਨਿਆਂ ਤੋਂ, ਤੇ ਉਹ ਇੱਕ ਤਰ੍ਹਾਂ ਦੇ ਨਾਲ ਬੈਲੈਂਸ ਰੱਖਣ ਦੇ ਲਈ ਹਜੇ ਜਿਹੜੇ ਟਰੂਪ ਉੱਥੇ ਰੱਖੇ ਹੋਏ ਹੈਗੇ ਆ। ਪਰ ਇਰਾਨ ਵਾਲੇ ਕਹਿੰਦੇ ਨੈਟਵਰਕ ਆਫ ਪ੍ਰੋਕਸੀ ਫੋਰਸਿਸ ਉਹਨਾਂ ਦੀਆਂ ਮਿਡਲ ਈਸਟ ਦੇ ਵਿੱਚ ਹੈਗੀਆਂ ਆ। ਹੈਜ਼ਬੁੱਲਾ ਲੈਬਨਾਨ 'ਚ, ਹਮਾਸ ਗਾਜ਼ਾ ਦੇ ਵਿੱਚ ਹੈਗਾ। ਸੋ ਕਿਤੇ ਨਾ ਕਿਤੇ ਜਿਹੜੇ ਸ਼ਰਾਰਤਾਂ ਕਰਦੇ ਰਹਿੰਦੇ ਆ ਵੀ ਅਮਰੀਕਨ, ਬ੍ਰਿਟਿਸ਼ ਤੇ ਇਜ਼ਰਾਈਲੀ ਫੋਰਸਿਸ ਦੇ ਅਗੇਂਸਟ। ਤੇ ਇਸੇ ਤਰ੍ਹਾਂ ਇਜ਼ਰਾਈਲ ਦੇ ਵਿੱਚ ਇੱਕ ਪੈਲਸਤੀਨੀਅਨ ਦਾ ਰੇਪ ਕੀਤਾ ਗਿਆ, ਤੇ 8 ਜਾਣੇ ਜਿਹੜੇ ਸੀ ਉਹ ਜੇਲ੍ਹ ਦੇ ਵਿੱਚ ਭੇਜੇ ਗਏ, ਇਜ਼ਰਾਈਲੀ ਡਿਫੈਂਸ ਫੋਰਸਿਸ ਦੇ ਰਿਜ਼ਰਵਿਸਟ। ਤੇ ਉੱਥੇ ਦੇ ਜਿਹੜੇ ਅਲਟਰਾ ਰਾਈਟ ਵਿੰਗ ਇਜ਼ਰਾਈਲੀ ਨੈਸ਼ਨਲਿਸਟ ਹੈਗੇ ਆ, ਉਹਨਾਂ ਨੇ ਜਿਹੜੀਆਂ ਮਿਲਟਰੀ ਦੀਆਂ ਫੈਸਿਲਿਟੀਜ਼ ਆ, ਜਿੱਥੇ ਉਹਨਾਂ ਨੂੰ ਜੇਲ੍ਹ 'ਚ ਰੱਖਿਆ ਗਿਆ ਸੀ, ਜਿਨ੍ਹਾਂ ਨੇ ਰੇਪ ਕੀਤਾ ਸੀ 9 ਦੇ ਕਰੀਬ ਇਜ਼ਰਾਈਲ ਡਿਫੈਂਸ ਫੋਰਸਿਸ ਦੇ, ਉਹਨਾਂ ਨੂੰ ਉੱਥੋਂ ਨਹੀਂ ਛੁਡਾ ਲਿਆ। ਤੇ ਉਹ ਕਹਿੰਦੇ ਵੀ ਇਹ ਸਾਰਾ ਕੁਝ ਸਹੀ ਹੈਗਾ ਆ, ਇਹਨਾਂ ਨੂੰ ਤੁਸੀਂ ਜੇਲ੍ਹ ਦੇ ਵਿੱਚ ਨਹੀਂ ਰੱਖ ਸਕਦੇ ਹੈਗੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ ਤਾਂ ਇਹ ਖਬਰ ਫੈਡ ਦੇ ਨਾਲ ਜੁੜੀ ਹੋਈ ਆ। ਫੈਡ ਦੀ ਜਿਹੜੀ ਮੀਟਿੰਗ ਆ, 2 ਦਿਨਾਂ ਮੀਟਿੰਗ ਆ, ਉਹ ਸ਼ੁਰੂ ਹੋ ਚੁੱਕੀ ਆ, ਅੱਜ ਤੇ ਕੱਲ ਜਿਹੜੀ ਉਹ ਹੋਣੀ ਆ। ਇਸ ਵਿੱਚ ਬਹੁਤ ਸਾਰੇ ਲੋਕ ਕਿਆਸਰਾਈਆਂ ਦੇ ਵਿੱਚ ਆ ਵੀ ਇੰਟਰਸਟ ਰੇਟ ਕੱਟਸ ਆ ਸਕਦੇ ਆ, ਪਰ ਨਾਲ ਦੇ ਨਾਲ ਉਹ ਇਸ ਗੱਲੋਂ ਵੀ ਉਹਨਾਂ ਨੂੰ ਇਹ ਵੀ ਪਤਾ ਆ ਵੀ ਇਸ ਮਹੀਨੇ ਨਹੀਂ, ਅਗਲੇ ਮਹੀਨੇ ਹੋ ਸਕਦੇ ਆ। ਬੋਲੇ ਇਸ ਟਾਈਮ ਸਿਉਂ ਕੇ ਰੱਖੇ ਨੇ ਫੈਡ ਦੇ ਜਿਹੜੇ ਚੇਅਰਮੈਨ ਜਰੋਮ ਪਾਵਲ ਨੇ, ਪਰ ਪਿਛਲੇ ਦਿਨਾਂ ਦੇ ਵਿੱਚ ਫੈਡ ਦੇ ਹੀ ਵੱਖ-ਵੱਖ ਗਵਰਨਰਸ ਤੇ ਇਹਨਾਂ ਦੇ ਦੁਆਰਾ ਇਹ ਬਿਆਨਬਾਜ਼ੀਆਂ ਆਪਾਂ ਸੁਣੀਆਂ ਆ, ਜਿਸ ਵਿੱਚ ਇਹਨਾਂ ਨੇ ਕਿਹਾ ਵੀ ਅਸੀਂ ਇੰਟਰਸਟ ਰੇਟ ਕੱਟਸ ਜਿਹੜੇ ਉਹ ਕਰਾਂਗੇ। ਇਨਫਲੇਸ਼ਨ ਦਾ ਡਾਟਾ ਸਾਨੂੰ ਬਹੁਤ ਵਧੀਆ ਇਸ ਟਾਈਮ ਲੱਗ ਰਿਹਾ ਆ, ਮਹਿੰਗਾਈ ਜਿਹੜੀ ਉਹ ਘਟ ਰਹੀ ਆ, ਲੇਬਰ ਮਾਰਕੀਟ ਜਿਹੜੀ ਆ ਉਹ ਕੂਲ ਡਾਊਨ ਹੋ ਰਹੀ ਆ। 23 ਸਾਲਾਂ ਦੇ ਇਤਿਹਾਸ ਦੇ ਵਿੱਚ ਜਿਹੜਾ ਫੈਡ ਦਾ ਇਹ ਬੈਂਚਮਾਰਕ ਆ 5.25 ਤੋਂ 5.5% ਦਾ, ਇਹ ਇਸ ਟਾਈਮ ਪਿਛਲੇ 23 ਸਾਲਾਂ ਦੇ ਵਿੱਚ ਸਭ ਤੋਂ ਉੱਚੇ ਦਰ ਦੇ ਉੱਤੇ ਚੱਲ ਰਿਹਾ ਆ। ਸੋ ਸਤੰਬਰ ਦੇ ਵਿੱਚ ਕਹਿੰਦੇ ਵੀ ਪਹਿਲੀ ਜਿਹੜੀ ਰੇਟ ਕੱਟ ਆ ਉਹ ਆ ਸਕਦੀ ਆ, ਤੇ ਇਸ ਮੀਟਿੰਗ ਦੇ ਵਿੱਚ ਗਰਾਊਂਡ ਵਰਕ ਉਸ ਦੇ ਲਈ ਜਿਹੜਾ ਉਹ ਸੈੱਟ ਕੀਤਾ ਜਾਵੇਗਾ। ਸੋ ਪਿਛਲੇ ਸਾਲ ਲਗਾਤਾਰ ਬਹੁਤ ਤੇਜ਼ੀ ਦੇ ਨਾਲ ਇਹਨਾਂ ਨੇ ਇੰਟਰਸਟ ਰੇਟ ਵਧਾਏ ਸੀ ਇਨਫਲੇਸ਼ਨ ਨੂੰ ਕਾਬੂ ਕਰਨ ਦੇ ਲਈ। ਫਿਰ ਉਸ ਤੋਂ ਬਾਅਦ ਦੇ ਵਿੱਚ ਹੁਣ ਪਿਛਲੇ ਕਈ ਮਹੀਨਿਆਂ ਤੋਂ ਇਹ ਇੰਟਰਸਟ ਰੇਟ ਆ ਉਹਨਾਂ ਨੂੰ ਸਟੇਬਲ ਕੀਤਾ ਗਿਆ ਹੈਗਾ, ਉੱਥੇ ਹੀ ਰੱਖਿਆ ਗਿਆ ਆ। ਆਪਣੇ ਗਵਾਂਢੀ ਮੁਲਕ ਦੇ ਵਿੱਚ ਇੰਟਰਸਟ ਰੇਟ ਕੱਟਸ ਆਉਣੇ ਆਲਰੇਡੀ ਸ਼ੁਰੂ ਹੋ ਚੁੱਕੇ ਆ, ਤੇ ਲੱਗਦਾ ਹੈ ਵੀ ਉਸੇ ਰਾਹ ਦੇ ਉੱਤੇ ਫੈਡ ਰਿਜ਼ਰਵ ਆ ਉਹ ਵੀ ਚੱਲੇਗਾ। ਅੱਜ ਦੀ ਜਿਹੜੀ FOMC ਦੀਆਂ ਜਿਹੜੀਆਂ ਮੀਟਿੰਗਸ ਆ, 2 ਦਿਨਾਂ ਮੀਟਿੰਗ ਤੋਂ ਬਾਅਦ ਦੇ ਵਿੱਚ ਆਪਾਂ ਨੂੰ ਕੱਲ ਨੂੰ ਐਗਜ਼ੈਕਟਲੀ ਪੂਰੀ ਕਲੈਰਿਟੀ ਹੋਊਗੀ ਵੀ ਕੀ ਲੋਕਾਂ ਨੂੰ ਇਹ ਸਰਪ੍ਰਾਈਜ਼ ਕਰਦੇ ਆ ਇਸ ਵਾਰ ਪਹਿਲਾਂ ਇੰਟਰਸਟ ਰੇਟ ਕੱਟ ਕਰਕੇ, ਜਾਂ ਫਿਰ 2 ਮਹੀਨੇ ਹੋਰ ਵੇਟ ਕਰਾਉਣਗੇ। ਜੀ, ਕਹਿੰਦੇ ਵੀ ਨੰਬਰ ਆਫ ਜੌਬਸ ਜਿਹੜੀਆਂ ਅਵੇਲੇਬਲ ਆ ਉਹ ਸ਼ਰਿੰਕ ਹੋ ਰਹੀਆਂ ਆ, ਉਹ ਘਟ ਰਹੀਆਂ ਹੈਗੀਆਂ। ਇਹ ਅੱਜ CNN ਦਾ ਬਿਜ਼ਨਸ ਸੈਕਸ਼ਨ ਜੋ ਆ ਉਹ ਰਿਪੋਰਟ ਕਰ ਰਿਹਾ ਹੈਗਾ। ਲੇਬਰ ਡਿਪਾਰਟਮੈਂਟ ਦੇ ਮੁਤਾਬਕ ਜੌਬ ਓਪਨਿੰਗਸ ਘਟ ਗਈਆਂ ਜੂਨ ਮਹੀਨੇ 'ਚ ਕਾਫੀ,
ਤੇ ਲੋਕ ਜਿਹੜੇ ਆ ਕਈ ਵੱਡੀ ਗਿਣਤੀ 'ਚ ਰਿਟਾਇਰ ਵੀ ਹੋ ਰਹੇ ਹੈਗੇ ਆ। ਜੂਨ ਮਹੀਨੇ ਦੇ ਵਿੱਚ ਐਸਟੀਮੇਟਡ 8.18 ਮਿਲੀਅਨ ਜੌਬਸ ਅਮਰੀਕਾ ਦੇ ਵਿੱਚ ਸੀਗੀਆਂ। ਇਕੋਨੋਮਿਸਟ ਜਿੰਨੇ ਪ੍ਰੈਡਿਕਟ ਕਰਦੇ ਉਹਦੇ ਨਾਲੋਂ ਥੋੜਾ ਨੰਬਰ ਜ਼ਿਆਦਾ ਹੈਗਾ ਆ। ਤੇ ਇਕੋਨੋਮਿਸਟ ਜੋ ਆ ਉਹ ਇਹ ਵੀ ਐਕਸਪੈਕਟ ਕਰਦੇ ਆ ਕਿ ਜਿਹੜੀਆਂ 8 ਮਿਲੀਅਨ ਜੌਬਸ ਆ ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਘਟਣਗੀਆਂ। ਹਾਇਰਿੰਗ ਐਕਟੀਵਿਟੀ ਵਨ ਆਫ ਦਾ ਲੋਐਸਟ ਸੀਗੀ ਪਿਛਲੇ ਮਹੀਨੇ, ਜੇ ਪਿਛਲੇ 4 ਸਾਲਾਂ ਦਾ ਜਿਹੜਾ ਸਮਾਂ ਦੇਖਿਆ ਜਾਵੇ। 5.34 ਮਿਲੀਅਨ ਐਸਟੀਮੇਟਡ ਹਾਇਰਸ ਤੇ ਹਾਇਰ ਰੇਟ ਜਿਹੜਾ ਆ ਲੋਐਸਟ ਆ ਅਪ੍ਰੈਲ 2020 ਤੋਂ ਲੈ ਕੇ ਹੁਣ ਤੱਕ। ਇੱਕ ਫੈਕਟ ਇਹ ਵੀ ਆ, ਕਹਿੰਦੇ ਵੀ ਆਉਣ ਵਾਲੇ 6 ਤੋਂ ਲੈ ਕੇ 12 ਸਾਲਾਂ ਦੇ ਵਿੱਚ ਜਿਹੜੇ ਬੇਬੀ ਬੂਮਰ ਜਨਰੇਸ਼ਨ ਆ ਜੀ ਉਹ ਰਿਟਾਇਰਮੈਂਟ ਏਜ ਤੇ ਪਹੁੰਚ ਰਹੀ ਆ। ਹੰਡਰਡਸ ਐਂਡ ਥਾਊਜ਼ੈਂਡਸ ਆਫ ਜੌਬਸ ਜਿਹੜੀਆਂ ਆ ਲਗਭਗ ਕਹਿੰਦੇ ਵੀ 2036 ਤਾਈਂ 20 ਮਿਲੀਅਨ ਜੌਬਸ ਬਣਨੀਆਂ। ਉਹ ਲੋਕਾਂ ਨੇ ਰਿਟਾਇਰ ਹੋ ਜਾਣਾ ਤੇ ਨਵੇਂ ਲੋਕਾਂ ਨੂੰ ਜਿਹੜੀਆਂ ਜੌਬਸ ਉਹ ਜਿਹੜੀਆਂ ਲੈਣੀਆਂ ਪੈਣੀਆਂ ਜਾਂ ਉਹ ਲੈ ਸਕਦੇ ਆ। ਪਰ ਹਜੇ ਜਿਹੜੀ ਜੌਬ ਉਹ ਥੱਲੇ ਜਾ ਰਹੀ ਆ। ਸੋ ਇਹ ਤੋਂ ਇਹ ਲੱਗਦਾ ਆ ਵੀ ਜਿਹੜਾ ਫੈਡਰਲ ਰਿਜ਼ਰਵ ਬੋਰਡ ਆ ਹੋ ਸਕਦਾ ਇੰਟਰਸਟ ਰੇਟ ਥੋੜਾ ਜਿਹਾ ਘਟਾ ਦੇ, ਪਰ ਉਹ ਹਜੇ ਤੱਕ ਇਹ ਨਹੀਂ ਦੱਸ ਰਹੇ ਵੀ ਕਿਹੜੇ ਮਹੀਨੇ ਦੇ ਵਿੱਚ ਉਹਨਾਂ ਨੇ ਇੰਟਰਸਟ ਰੇਟ ਘਟਾਉਣਾ ਹੈ। ਜੀ ਜੀ, ਇੱਕ ਛੋਟੀ ਜੀ ਹੋਰ ਬ੍ਰੇਕ ਤੇ ਉਸ ਤੋਂ ਬਾਅਦ ਦੇ ਵਿੱਚ ਹੋਰ ਖਬਰਾਂ ਦੇ ਉੱਤੇ ਪੈਰਿਸ ਓਲੰਪਿਕਸ ਦੇ ਵਿੱਚ ਕੀ ਮੈਡਲ ਟੈਲੀ ਚੱਲ ਰਹੀ ਆ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ। ਜੁੜੇ ਰਹੋ ਇਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ब्रेक तो बाद एक बार फिर आप सब का स्वागत है। सो तो प्रोग्राम चल रहा है जी इस टाइम अपडेट अमेरिका। हरजोत सिंह जी जी आਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੈਰਿਸ 올림픽ਸ ਦੀ ਜੇ ਵੱਲ ਵਧਦੇ ਜਾਈਏ ਤਾਂ ਇਸ ਟਾਈਮ ਪੈਰਿਸ 올림픽 ਦੇ ਵਿੱਚ ਜਾਪਾਨ ਬਾਜੀ ਮਾਰ ਰਿਹਾ ਜੇ 골ਡ ਮੈਡਲ ਦੇ ਆંકੜਿਆਂ ਨੂੰ ਦੇਖਿਆ ਜਾਵੇ। ਜਾਪਾਨ ਜਿਹੜੇ 7 골ਡਨ ਮੈਡਲ ਦੇ ਨਾਲ ਕੁੱਲ 13 ਮੈਡਲ ਲੈ ਕੇ ਜਿਹੜਾ ਉਹ ਉੱਥੇ ਚੱਲ ਰਿਹਾ ਆ। ਇਹ ਹੁਣ ਜਿਹੜੀ ਨੰਬਰਿੰਗ ਆ ਯੂਜਲੀ ਆਰਬਿਟਰੀ ਹੁੰਦੀ ਇਸ ਹਿਸਾਬ ਦੇ ਨਾਲ ਕਈ ਜਾਣੇ ਟੋਟਲ ਨੰਬਰ ਆਫ ਮੈਡਲ ਦੇਖਦੇ ਆ, ਪਰ ਮੋਸਟਲੀ ਜਿਹੜਾ ਉਹ ਦੇਖਿਆ ਜਾਵੇ ਤਾਂ 골ਡ ਮੈਡਲ ਜਿਹਦੇ ਸਭ ਤੋਂ ਵੱਧ ਆ ਉਸੇ ਮੁਲਕ ਨੂੰ ਅਵਲ ਜਿਹੜਾ ਉਹ ਮੰਨਿਆ ਜਾਂਦਾ। ਅਜੇ ਥੋੜੇ ਦਿਨ ਹੋਏ ਆ ਜਿਹੜੇ 올림픽ਸ ਸ਼ੁਰੂ ਹੋਇਆ ਨੂੰ। ਦੂਜੇ ਨੰਬਰ ਦੇ ਉੱਤੇ ਚੀਨ 6 골ਡ ਮੈਡਲ ਦੇ ਨਾਲ ਕੁੱਲ 14 ਮੈਡਲ। ਫਰਾਂਸ ਤੀਜੇ ਨੰਬਰ ਦੇ ਉੱਤੇ ਹੋਸਟ ਨੇਸ਼ਨ ਆ 5 골ਡ ਮੈਡਲ। ਆਸਟ੍ਰੇਲੀਆ ਵੀ 5 골ਡ ਮੈਡਲ ਤੇ 6ਵੇਂ ਨੰਬਰ ਦੇ ਉੱਤੇ ਇਸ ਟਾਈਮ ਅਮਰੀਕਾ ਚੱਲ ਰਿਹਾ 3 골ਡ ਮੈਡਲ। ਉਦਾਂ ਸਭ ਤੋਂ ਵੱਧ ਇਹਨਾਂ ਦੇ ਮੈਡਲ ਨੇ 20, ਪਰ 골ਡ ਮੈਡਲ ਅਜੇ ਸਿਰਫ 3 ਦੇ ਵਿੱਚ ਹੀ ਹਾਸਲ ਕਰਨ 'ਚ ਕਾਮਯਾਬ ਜਿਹੜੇ ਉਹ ਹੋਏ ਨੇ। ਅੱਜ ਆਰਟਿਸਟਿਕ ਜਿਹੜੀਆਂ ਟੀਮਸ ਵੂਮਨ ਦੀ ਜਿਮਨਾਸਟਿਕ ਦੀਆਂ ਜਿਹੜੀਆਂ ਚੱਲ ਰਹੀਆਂ ਨੇ, ਸੋ ਉਹਦੇ ਵਿੱਚ ਦੇਖਣਾ ਹੋਊਗਾ ਵੀ ਇਹ ਕੀ ਕਾਰਜਕਾਰੀ ਜਿਹੜੀ ਉਹ ਦਿਖਾਉਂਦੇ ਨੇ। ਹਾਲ ਦੀ ਘੜੀ 4 ਰੋਟੇਸ਼ਨਸ ਦੇ ਵਿੱਚੋਂ ਇੱਕ ਰੋਟੇਸ਼ਨ ਬਾਅਦ ਅਮਰੀਕਾ ਚੀਨ ਤੋਂ ਜਿਹੜਾ ਉਹ ਤਕਰੀਬਨ 1.5-2 ਪੁਆਇੰਟ ਦੇ ਨਾਲ ਲੀਡ ਕਰ ਰਿਹਾ ਹੈਗਾ ਆ। ਓਵਰਆਲ ਜੇ ਦੇਖਿਆ ਜਾਵੇ ਮੈਡਲਸ ਅਮਰੀਕਾ ਦੇ ਕੋਲ ਜ਼ਿਆਦੇ ਆ, 3 골ਡ ਮੈਡਲ, 8 ਸਿਲਵਰ ਤੇ 9 ਬ੍ਰੌਂਜ਼ ਦੇ ਆ। ਤੇ ਉਸ ਤੋਂ ਬਾਅਦ ਫਰਾਂਸ ਦੇ ਕੋਲ 17, ਚਾਈਨਾ ਦੇ ਕੋਲ 14, ਜਾਪਾਨ ਦੇ ਕੋਲ 13 ਹੈਗੇ ਆ। ਇੰਡੀਆ ਵਾਲਿਆਂ ਨੇ ਵੀ ਕੁਝ ਮੈਡਲ ਜਿੱਤੇ ਆ, ਜਿਨ੍ਹਾਂ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਵੀ ਹੈਗਾ, ਇੱਕ ਕੁੜੀ ਜਿਹੜੀ ਆ ਹਰਿਆਣੇ ਤੋਂ। ਜੀ ਬਿਲਕੁਲ। ਸੋ ਸਾਰੇ ਕਹਿ ਸਕਦੇ ਆ ਹਰਜੋਤ ਜੀ ਵੀ ਜ਼ੋਰ ਲਾ ਰਹੇ ਆ ਐਥਲੀਟ ਵੀ ਵੱਧ ਤੋਂ ਵੱਧ ਜਿਹੜਾ ਉਹ ਵਧੀਆ ਆਪਣਾ ਪ੍ਰਦਰਸ਼ਨ ਕਰਨ। ਹਰ ਇੱਕ ਐਥਲੀਟ ਦੀ ਇੱਕ ਇਹੀ ਕਾਮਨਾ ਹੁੰਦੀ ਆ, ਵਰਲਡ ਰਿਕਾਰਡ ਤਾਂ ਜਿਹੜਾ ਤੋੜਨ ਦੀ ਕਾਮਨਾ ਹੁੰਦੀ ਆ ਵੀ ਆਪਣਾ ਪਰਸਨਲ ਬੈਸਟ ਜਿਹੜਾ ਉਹ ਜ਼ਰੂਰ ਦੇਣ, ਵੀ ਜਿੰਨਾ ਉਹਨਾਂ ਨੇ ਆਲਰੇਡੀ ਹੁਣ ਤੱਕ ਆਪਣੀ ਜ਼ਿੰਦਗੀ 'ਚ ਪਰਸਨਲੀ ਬੈਸਟ ਕੀਤਾ ਵੀ ਉਸ ਨੂੰ ਜਿਹੜਾ ਉਹ ਜ਼ਰੂਰ ਬੀਟ ਜਿਹੜਾ ਉਹ ਕਰਕੇ ਆਉਣ। ਸੋ ਸਾਰਿਆਂ ਨੂੰ ਅਸੀਂ ਸ਼ੁਭ ਸ਼ਾਮਾਂ ਜਿਹੜੀਆਂ ਉਹ ਦਿੰਦੇ ਆ। ਸੋ ਮੁਲਕਾਂ ਦੇ ਵਿੱਚ ਵੱਖ-ਵੱਖ ਹੁੰਦਾ ਆ ਹਰਜੋਤ ਸਿੰਘ ਜੀ, ਹਰ ਇੱਕ ਮੁਲਕ ਦੇ ਵਿੱਚ ਮੈਡਲ ਜੇਤੂ ਨੂੰ ਇਨਾਮ ਮਿਲਦਾ ਆ। ਜਿੱਥੇ ਤਾਈਵਾਨ ਵਰਗੇ ਮੁਲਕਾਂ ਦੇ ਵਿੱਚ $2 ਲੱਖ ਤੱਕ 골ਡ ਮੈਡਲਿਸਟ ਨੂੰ ਮਿਲਦਾ ਆ, ਨਾਰਵੇ ਵਾਲੇ $1 ਵੀ ਨਹੀਂ ਦਿੰਦੇ। ਸੋ ਇਹ ਹਰ ਇੱਕ ਮੁਲਕ ਦੀ ਆਪੋ ਆਪਣੀ ਜਿਹੜੀ ਉਹ ਭਾਵਨਾ ਆ, ਆਪਣੇ ਜਿਹੜੇ ਐਥਲੈਟਿਕਸ ਵਾਲੇ ਆ ਐਥਲੀਟਸ ਆ ਉਹਨਾਂ ਦੇ ਲਈ ਜਿਹੜੀ ਉਹ ਰੱਖੀ ਜਾਂਦੀ ਆ। ਸੋ ਉੱਦਾਂ ਦੇ ਇੰਡੀਆ ਵਾਲੇ ਦੇ ਵਿੱਚ ਵੀ ਕਰੋੜਾਂ ਰੁਪਈਏ ਜਿਹੜੇ ਉਹ ਮੈਡਲ ਜੇਤੂਆਂ ਨੂੰ ਇਵੈਂਚੁਅਲੀ ਜਿਹੜੇ ਉਹ ਮਿਲਦੇ ਆ। ਅਮਰੀਕਾ ਵਾਲੇ ਵੀ ਮੈਡਲ ਜੇਤੂਆਂ ਨੂੰ ਬ੍ਰੌਂਜ਼, ਸਿਲਵਰ, 골ਡ ਵਾਲਿਆਂ ਨੂੰ ਕਈ $1000 ਜਿਹੜੇ ਉਹ ਪੇਂਟ ਕਰਦੇ ਨੇ। ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤ ਆ। ਇੱਕ ਵਾਰੀ ਫੇਰ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਆ ਉਹਨਾਂ ਅੱਗੇ ਬੇਨਤੀ ਆ ਵੀ ਵੱਧ ਤੋਂ ਵੱਧ ਆਪਣੇ ਦੋਸਤ, ਮਿੱਤਰ, ਰਿਸ਼ਤੇਦਾਰ ਦੁਨੀਆ 'ਚ ਕਿਤੇ ਵੀ ਰਹਿੰਦੇ ਆ ਉਹਨਾਂ ਨੂੰ ਪੰਜਾਬੀ ਰੇਡੀਓ USA ਦੇ ਨਾਲ ਜੋੜੋ। ਜਿੰਨੇ ਵੀ ਸਾਡੇ 15 ਦੇ ਕਰੀਬ AM ਤੇ FM ਸਟੇਸ਼ਨਸ ਆ ਕੈਲੀਫੋਰਨੀਆ 'ਚ, ਉਹ ਰੇਡੀਓ ਸੈਟਸ ਲੈ ਸਕਦੇ ਹੋ। ਜਿਹੜੇ ਬਾਹਰ ਰਹਿੰਦੇ ਆ ਉਹ ਇੰਟਰਨੈਟ ਰੇਡੀਓ ਸੈਟਸ ਲੈ ਸਕਦੇ ਆ, ਜਾਂ ਆਈਫੋਨ ਦੀ, ਐਂਡਰਾਇਡ ਦੀ ਐਪ ਦੇ ਉੱਤੇ ਦੁਨੀਆ 'ਚ ਤੁਸੀਂ ਕਿਤੇ ਵੀ ਸੁਣ ਸਕਦੇ ਹੋ।
ਪ੍ਰੋਗਰਾਮ ਸਾਡੇ ਦੇਖ ਸਕਦੇ ਹੋ। ਸੋ ਸਾਡੀ ਇਹ ਸਾਰਿਆਂ ਤੋਂ ਆਸ ਆ ਸਰੋਤੇ, ਜੇ ਤੁਸੀਂ ਸਾਡਾ ਪ੍ਰੋਗਰਾਮ ਪਸੰਦ ਕਰਦੇ ਹੋ ਤੇ ਜਰੂਰ ਵੱਧ ਤੋਂ ਵੱਧ ਜਿਹੜੇ ਆਪਣੇ ਦੋਸਤ ਮਿੱਤਰ ਤੇ ਰਿਸ਼ਤੇਦਾਰ ਆ ਉਹਨਾਂ ਨੂੰ ਦੱਸੋ। ਜੇ ਪ੍ਰੋਗਰਾਮਾਂ ਤੋਂ ਤੁਹਾਨੂੰ ਲੱਗਦਾ ਤੁਹਾਨੂੰ ਕੋਈ ਨਾ ਕੋਈ ਫਾਇਦਾ ਹੁੰਦਾ, ਤੁਹਾਨੂੰ ਕੋਈ ਨੌਲੇਜ ਮਿਲਦਾ ਆ, ਜਰੂਰ ਇੰਨੀ ਕੁ ਜਰੂਰ ਸਾਡੀ ਜਿਹੜੀ ਆ ਬੇਨਤੀ ਉਸ ਨੂੰ ਸਵੀਕਾਰ ਕਰਿਓ। ਤੇ ਹੁਣ ਫਿਰ ਇਜਾਜ਼ਤ ਤੇ ਲੈਂਦੇ ਆਪਾਂ ਸਰੋਤਿਆਂ ਤੋਂ। ਜੀ ਬਿਲਕੁਲ ਜੀ, ਸਾਡੇ ਦੋਨਾਂ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।